ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 16 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਆਪਾਂ ਟਰੱਕਿੰਗ ਨੂੰ ਲੈ ਕੇ ਜਿਹੜਾ ਸਪੈਸ਼ਲ ਪ੍ਰੋਗਰਾਮ ਕਰਦੇ ਹੁੰਦੇ ਆ ਤੇ ਉਸੇ ਹੀ ਸੰਬੰਧ ਦੇ ਵਿੱਚ ਸਾਡੇ ਨਾਲ ਅੱਜ ਜੁੜ ਚੁੱਕੇ ਆ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਤੋਂ ਪਹਿਲਾਂ ਸਾਰੇ ਸਾਡੇ ਜਿੰਨੇ ਅੱਜ ਦੇ ਸਪਾਂਸਰ ਆ ਉਹਨਾਂ ਦੇ ਨਾਮ ਲੈਂਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਮਨਜੀਤ ਸਿੰਘ, ਨਰਿੰਦਰ ਕੁਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਇਸੇ ਤਰ੍ਹਾਂ ਪਰਮਵੀਰ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਰਮਜੀਤ ਸਿੰਘ, ਮੇਜਰ ਸਿੰਘ ਸਿੱਧੂ, ਬਰਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਲਾਅ ਫਰਮ, ਜੇ ਟਿਰਕੀਆਣਾ ਹੁਣੀ, ਭੋਲਾ ਟਰੱਕ ਡਰਾਈਵਿੰਗ ਸਕੂਲ ਜਿਹੜਾ ਹਾਈਵੇ 99 ਤੇ 80 ਦੇ ਕਾਰਨਰ ਤੇ ਹੈਗਾ ਆ, 180 ਦੇ, ਐਂਟੀਲੋਪ ਟਰੱਕ ਸਟਾਪ, ਇਸੇ ਤਰ੍ਹਾਂ ਗੁਰਦੀਪ ਸਿੰਘ ਨਾਹਲ। ਤੇ ਆਪਾਂ ਪਹਿਲਾਂ ਕੁਝ ਕੁ ਖਬਰਾਂ ਜਿਹੜੀਆਂ ਟਰੱਕਿੰਗ ਨਾਲ ਸਾਂਝੀਆਂ ਕਰਾਂਗੇ ਤੇ ਨਾਲ ਦੀ ਨਾਲ ਫਿਰ ਆਪਾਂ ਕਾਲਸ ਵੀ ਲਵਾਂਗੇ ਆਪਣੇ ਸਰੋਤਿਆਂ ਦੀ। ਸੋ ਪਹਿਲੀ ਖਬਰ ਵੱਲ ਚੱਲੀਏ। ਆਪਾਂ ਟਰੱਕਿੰਗ ਤੋਂ ਪਹਿਲਾਂ ਦੋ ਕੁ ਜਿਹੜੀਆਂ ਇੰਪੋਰਟੈਂਟ ਖਬਰਾਂ ਉਹ ਸਾਂਝੀ ਕਰਨੀ ਆ। ਇੱਕ ਤਾਂ ਇਹ ਆ ਵੀ ਫਰਾਂਸ ਨੇ ਅੱਜ ਜਿਹੜਾ ਨਾਨ ਅਸੈਂਸ਼ੀਅਲ ਬੈਨ ਆ ਉਹ ਕਰ ਦਿੱਤਾ ਯੂਕੇ ਨੂੰ। ਸੋ ਕਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮਿਕਰੋਨ ਬਹੁਤ ਜ਼ਿਆਦਾ ਯੂਕੇ 'ਚ ਫੈਲ ਰਿਹਾ ਹੈ ਤੇ ਯੂਐਸਏ ਦੇ ਵਿੱਚ ਵੀ ਅੱਜ ਡਾਕਟਰ ਫੌਸੀ ਨੇ ਇਹ ਕਿਹਾ ਆ ਵੀ ਓਮਿਕਰੋਨ ਆਉਣ ਵਾਲੇ ਦਿਨਾਂ ਦੇ ਵਿੱਚ ਮੇਜਰ ਵੇਰੀਐਂਟ ਹੋਊਗਾ। ਸੋ ਇੱਕ ਸੀਡੀਸੀ ਨੇ ਇਹ ਵੀ ਗਾਈਡਲਾਈਨ ਚੇਂਜ ਕਰਤੀ ਆ ਵੀ ਹੁਣ ਤੁਹਾਨੂੰ ਫੁੱਲੀ ਵੈਕਸੀਨੇਟਡ ਤਦ ਹੀ ਗਿਣਿਆ ਜਾਊਗਾ ਜੇ ਤੁਹਾਡੇ ਬੂਸਟਰ ਟੀਕਾ ਲੱਗਾ ਹੋਇਆ ਆ। ਸੋ 2 ਟੀਕਿਆਂ ਨਾਲ ਫੁੱਲੀ ਵੈਕਸੀਨੇਟਡ ਨਹੀਂ ਹੋਣਗੇ। ਸੋ ਬਹੁਤ ਵਾਰ ਕਿਸੇ ਨੇ ਫਲਾਈਟ ਤੇ ਜਾਣਾ ਜਾਂ ਹੋਰ ਉਹ ਰਿਕੁਆਇਰਮੈਂਟਸ ਉਹ ਚੈੱਕ ਕਰ ਲਿਓ। ਸੋ ਆਪਾਂ ਟਰੱਕਿੰਗ ਵੱਲ ਚੱਲੀਏ। ਕੈਲੀਫੋਰਨੀਆ ਨੇ ਸਮੌਗ ਟੈਸਟਿੰਗ ਲਈ ਨਵਾਂ ਜਿਹੜਾ ਲਾਅ ਪਾਸ ਕੀਤਾ ਉਹ ਸਟੇਟ ਏਅਰ ਰਿਸੋਰਸਿਸ ਬੋਰਡ ਵੱਲੋਂ। ਰਮਨ ਜੀ। ਜੀ ਬਿਲਕੁਲ ਭਾਜੀ, ਜਿਹੜਾ ਕੈਲੀਫੋਰਨੀਆ ਵੱਲੋਂ ਪਿੱਛੇ ਜੇ ਆਲਮੋਸਟ 6 ਮਹੀਨੇ ਪਹਿਲਾਂ ਮੀਟਿੰਗ ਵੀ ਹੋਈ ਸੀਗੀ ਤੇ ਉਹਦੇ ਵਿੱਚ ਡੀਟੇਲ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਸੀਗਾ। ਸੋ ਇਹ ਜਿਹੜਾ ਲਾਅ ਹੈਗਾ ਇਹ ਜਿਹੜਾ 2019 ਦੇ ਵਿੱਚ SB 219 ਜਿਹੜਾ ਬਣਿਆ ਸੀਗਾ, SB 219 ਜਿਹੜਾ ਲਾਅ ਸੀਗਾ ਉਹਦੇ ਤਹਿਤ SB 210 ਦੇ ਤਹਿਤ 2019 ਦੇ ਵਿੱਚ ਇਹ ਪਾਸ ਹੋਇਆ ਸੀਗਾ, ਜਿਹਦੇ ਵਿੱਚ ਕੀ ਮੈਂਡੇਟ ਕੀਤਾ ਗਿਆ ਸੀਗਾ ਕਿ ਕੋਈ ਨਵੇਂ ਮੈਜਰਸ ਕੱਢਣੇ ਪੈਣੇ, ਜਿਹਦੇ ਵਿੱਚ ਕੀ ਤੁਹਾਨੂੰ ਇਹ ਦੇਖਣਾ ਪੈਣਾ ਕਿ ਜਿਹੜੇ ਸਮੌਗ ਚੈੱਕ ਹੈਗਾ ਆ ਉਹ ਕਰਵਾਉਣ ਦੀ ਮਤਲਬ ਕਿ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਜਿਹੜਾ ਮੋਰ ਇਫੈਕਟਿਵ ਮੈਥਡਸ ਲੱਭੇ ਜਾਣ ਵੀ ਜਿਹਦੇ ਕਰਕੇ ਵੀ ਜਿਹੜੇ ਟਰੱਕਸ ਹੈਗੇ ਇਹਨਾਂ ਦੇ ਇਮਿਸ਼ਨ ਜਿਹੜੇ ਕੰਟਰੋਲ ਕੀਤੇ ਜਾਣ। ਸੋ ਓਵਰਆਲ ਜਿਹੜਾ ਇਹ ਰੂਲ ਹੈਗਾ ਇਹ ਕੀ ਹੈਗਾ ਕਿ ਤੁਹਾਨੂੰ 2023 ਦੇ ਐਂਡ ਤੋਂ ਬਾਅਦ ਆਪ ਜੀ ਨੂੰ ਜਿਹੜਾ ਆ ਟਰੱਕ ਦੀ ਸਮੌਗ ਚੈੱਕ ਜਿਹੜੀ ਆ ਉਹ ਸਾਲ ਦੇ ਵਿੱਚ ਪਹਿਲਾਂ 2 ਵਾਰੀ ਤੇ ਉਸ ਤੋਂ ਬਾਅਦ ਅਲਟੀਮੇਟਲੀ ਸਾਲ ਦੇ ਵਿੱਚ 2024 ਦੇ ਸਾਲ ਦੇ ਐਂਡ ਤੱਕ 4 ਵਾਰੀ ਜਿਹੜੀ ਤੁਹਾਡੀ ਹੈਗੀ ਆ ਸਮੌਗ ਚੈੱਕ ਇਹ ਕਰਵਾਉਣੀ ਪੈਣੀ ਆ ਟਰੱਕ ਦੀ ਐਵਰੀ ਕੁਆਟਰ। ਸੋ ਇਹ ਜਿਹੜਾ ਚੀਜ਼ ਹੈਗੀ ਆ ਕਈ ਵਾਰੀ ਸਾਰੇ ਜਣੇ ਸੁਣ ਕੇ ਇਹ ਹੋ ਜਾਂਦਾ ਕਿ ਯਾਰ 4 ਵਾਰੀ ਸਮੌਗ ਚੈੱਕ ਕਰਵਾਉਣਾ ਆ ਤਾਂ ਬੜਾ ਔਖਾ ਆ, ਹੈ ਨਾ, ਕਿ ਜਿੱਦਾਂ ਉਹ ਸੋਚ ਆ ਜਾਂਦੀ ਆ ਕਿ ਕਾਰਾਂ ਵਾਲੀ ਸਮੌਗ ਚੈੱਕ ਹੈ, ਪਰ ਇਹ ਕਾਰਾਂ ਵਾਲੀ ਸਮੌਗ ਚੈੱਕ ਨਹੀਂ ਹੈਗੀ। ਇਹ ਸਮੌਗ ਚੈੱਕ ਹੈਗੀ ਆ ਇਲੈਕਟ੍ਰੋਨਿਕ। ਸੋ ਉਹਦਾ ਮਤਲਬ ਹੈ ਕਿ ਜਿਹੜੀ ਤੁਹਾਡੀ ਔਨ ਬੋਰਡ ਰਿਕਾਰਡਿੰਗ ਸਿਸਟਮ ਹੈਗਾ ELD ਹੈਗੀ ਆ, ਉਹਦੇ ਤੋਂ ਕਾਰਬ ਨੂੰ ਤੁਹਾਨੂੰ ਉਹਦਾ ਜਿਹੜਾ ਆ ਦੇਣਾ ਪੈਣਾ ਆ ਆਪਣਾ ਕੰਟੈਕਟ, ਜਾਂ ਜਿੱਦਾਂ ਆਪਾਂ CHP ਨੂੰ ਜਾਂ ਆਪਾਂ ਹੋਰ ਕਿਸੇ ਲਾਅ ਇਨਫੋਰਸਮੈਂਟ ਨੂੰ ਡਾਟਾ ਭੇਜਦੇ ਹਾਂ, ਇੱਦਾਂ ਹੀ ਜਿਹੜਾ ਆਟੋਮੈਟਿਕ ਡਾਟਾ ਹੈਗਾ ਉਹ ਤੁਹਾਨੂੰ ਆਪਸ਼ਨ ਤੁਹਾਡੇ ਕੋਲ ਹੋਊਗੀ, ਤੁਸੀਂ ਪ੍ਰੋਵਾਈਡ ਕਰਨਾ ਪੈਣਾ ਆ ਕਾਰਬ ਨੂੰ। ਸੋ ਕਾਰਬ ਨੂੰ ਜਿਹੜਾ ਉਹ ਡਾਟਾ ਪਹੁੰਚੂਗਾ, ਉਹ ਡਾਟੇ ਦੇ ਆਧਾਰ ਦੇ ਉੱਤੇ ਤੁਹਾਡਾ ਜਿਹੜਾ ਟਰੱਕ ਪਾਸ ਜਾਂ ਫੇਲ ਹੋਊਗਾ। ਸੋ ਉਹਦਾ ਮਤਲਬ ਇਹ ਹੈ ਕਿ ਤੁਹਾਡੀ ਜਿਹੜੀ ELD ਹੈਗੀ ਆ, ELD ਤੋਂ ਤੁਹਾਡਾ ਜਿਹੜਾ ਪ੍ਰੋਵਾਈਡਰ ਹੈਗਾ ਦੇ ਮਾਈਟ ਸਟਾਰਟ ਚਾਰਜਿੰਗ ਯੂ ਅਨਦਰ $2, $3, $4, $5 ਵਟਐਵਰ ਜਿਹੜਾ ਵੀ ਕੋਈ ਚਾਰਜ ਹੋਊਗਾ ਉਹ ਕਰਨਗੇ। ਪਰ ਇਹ ਆਪਸ਼ਨ ਤੁਹਾਨੂੰ ਐਡ ਕਰਕੇ ਦਿੱਤੀ ਜਾਊਗੀ ਕਿ ਇਹ ਤੁਹਾਡਾ ਜਿਹੜਾ ਡਾਟਾ ਹੈਗਾ ਇਹ ਇਲੈਕਟ੍ਰੋਨਿਕਲੀ ਕਾਰਬ ਨੂੰ ਸਬਮਿਟ ਹੋ ਜਾਊਗਾ। ਹੁਣ ਉਹਦੇ ਵਿੱਚ ਵੀ ਭਾਜੀ 2 ਚੀਜ਼ਾਂ ਕਰਤੀਆਂ ਕਿ ਆਪਸ਼ਨਲ ਦੇ ਦਿੱਤਾ ਕਿ ਜੇ ਕਿਸੇ ਨੇ ਆਪਣਾ ELD ਦਾ ਡਾਟਾ ਜਾਂ ELD ਉਹਦੇ ਨਹੀਂ ਲੱਗੀ ਹੈਗੀ
ਜਾਂ ਪੁਰਾਣੇ ਟਰੱਕ ਹੈਗੇ ਜਾਂ ਕੁਛ ਵੀ ਹੈਗਾ, ਜੇ ELD ਨਹੀਂ ਲੱਗੀ ਹੈਗੀ ਤੇ ਉਹਨਾਂ ਨੂੰ ਫਿਰ ਜਿਹੜਾ ਆ ਉਹ ਸ਼ਾਪ ਦੇ ਵਿੱਚ ਜਾ ਕੇ ਤੇ ਉੱਥੇ ਸਰਟੀਫਾਈਡ ਮਕੈਨਿਕ ਦੇ ਕੋਲੋਂ ਜਿਹੜਾ ਆ ਉਹ ਕਰਵਾ ਕੇ ਤੇ ਉਹਦੀ ਰੀਡਿੰਗ ਜਿਹੜੀਆਂ ਉਹਦੀ ਡਾਟਾ ਜਿਹੜਾ ਉਹ ਭੇਜਣਾ ਪਊਗਾ। ਇਹਦੇ ਵਿੱਚ ਕਾਰਬ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਵੀ ਟਰੱਕ ਜਿਹੜਾ ਆਊਟ ਆਫ ਆਪਰੇਸ਼ਨ ਜਾਵੇ, ਸੋ ਇਸ ਕਰਕੇ ਜਿਹੜਾ ਇਲੈਕਟ੍ਰੋਨਿਕ ਆਪਸ਼ਨ ਹੈਗੀ ਆ ਉਹ ਹੀ ਜ਼ਿਆਦਾ ਜਿਹੜੀ ਉਹ ਵਰਤੀ ਜਾਊਗੀ। ਜਿਹੜੀਆਂ ਫਲੀਟਸ ਹੈਗੀਆਂ ਉਹਨਾਂ ਨੂੰ ਹੈਂਡ ਹੈਲਡ ਡਿਵਾਈਸ ਜਿਹੜੇ ਆ ਹੱਥ ਵਿੱਚ ਫੜ ਕੇ ਡਿਵਾਈਸ ਆ ਉਹਦੇ ਨਾਲ ਕਰਨ ਦਾ ਵੀ ਜਿਹੜਾ ਉਹ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ, ਟਰਾਈ ਕੀਤੀ ਜਾਊਗੀ, ਪਰ ਉਹ ਜਿਹੜੇ ਡਿਵਾਈਸ ਹੈਗੇ ਆ ਉਹ ਸਰਟੀਫਾਈਡ ਡਿਵਾਈਸ ਹੋਣਗੇ ਜਿਹੜੇ ਕਿ ਇਹ ਚੀਜ਼ ਕਰ ਸਕਣਗੇ। ਤੇ ਇਸ ਤੋਂ ਬਾਅਦ ਜਿਹੜਾ ਹੋਰ ਤਰੀਕੇ ਜਿਹੜੇ ਕੀਤੇ ਜਾਣੇ ਆ ਕਿ ਜਿਹਦੇ ਵਿੱਚ ਰੋਡ ਸਾਈਡ ਸੈਂਸਰ ਲੱਗਣਗੇ ਸਾਰੇ ਕੈਲੀਫੋਰਨੀਆ ਦੇ ਵਿੱਚ ਪੋਰਟ ਆਫ ਐਂਟਰੀ ਤੇ ਜਿਹੜੇ ਸਕੇਲਸ ਹੈਗੇ ਉੱਥੇ ਹੋਰ ਜਗ੍ਹਾ ਤੇ, ਸੋ ਜਿਹੜੇ ਸਕੈਨ ਕਰਨਗੇ ਕਿ ਕਿਹੜੇ ਹੈਵੀ ਪੋਲਿਊਟਰ ਹੈਗੇ ਆ, ਜਿਹੜੇ ਟਰੱਕਸ ਹੈਗੇ ਆ ਉਹਨਾਂ ਦੇ ਵਿੱਚੋਂ ਜ਼ਿਆਦਾ ਸਮੌਗ ਨਿਕਲ ਰਿਹਾ ਹੈਗਾ ਜਾਂ ਹੈਵੀ ਪੋਲਿਊਟਰ ਹੈਗੇ ਆ, ਸੋ ਉਹਨਾਂ ਨੂੰ ਉੱਥੇ ਸਕੈਨ ਕਰਕੇ ਤੇ ਉੱਥੇ ਹੀ ਇਨਸਪੈਕਸ਼ਨ ਤੇ ਪੁੱਲ ਕੀਤਾ ਜਾਊਗਾ ਤਾਂ ਸਾਈਟੇਸ਼ਨ ਹੋਊਗੀ। ਕਾਰਬ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਸਾਈਟੇਸ਼ਨ ਸਾਡਾ ਮਕਸਦ ਨਹੀਂ ਹੈਗਾ, ਸਾਡਾ ਮਕਸਦ ਹੈਗਾ ਪੋਲਿਊਸ਼ਨ ਨੂੰ ਘਟਾਉਣਾ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਨੂੰ ਸਾਈਟੇਸ਼ਨ ਦਈਏ, ਪਰ ਜੇ ਕੋਈ ਇਹੋ ਜਿਹੀ ਸਿਚੁਏਸ਼ਨ ਆਉਂਦੀ ਆ ਜਿਹਦੇ ਵਿੱਚ ਕਿ ਸਾਈਟੇਸ਼ਨ ਦੇਣੀ ਆ ਤਾਂ ਉਹ ਦੇਣੀ ਬਣਦੀ ਆ। ਬਾਕੀ ਅਲਟੀਮੇਟਲੀ ਭਾਜੀ ਜਿਹੜਾ ਇਸ ਵੇਲੇ ਟਰੱਕਸ ਜਿਹੜੇ ਹੈਗੇ ਆ, ਜਿਹੜੇ ਡਾਇਰੈਕਟ ਕੀਤੇ ਗਏ ਟਰੱਕ ਹੈਗੇ ਆ, ਸੋ ਉਹ ਜਿਹੜੇ ਟਰੱਕ ਆ ਉਹ ਇਸ ਸਿਸਟਮ ਦੇ ਵਿੱਚ, ਇਸ ਸੈਟਅਪ ਦੇ ਵਿੱਚ ਪਾਸ ਨਹੀਂ ਹੋਣਗੇ। ਤੇ ਜਿਹੜਾ ਆਪਣਾ ਜਿਸ ਤਰ੍ਹਾਂ ਕਾਰਾਂ ਦੇ ਵਿੱਚ ਹੁੰਦਾ ਹੈ ਕਿ ਆਪਣੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਅਟੈਚ ਕੀਤੀ ਹੁੰਦੀ ਹੈ ਇਹਦੇ ਨਾਲ ਸਮੌਗ ਚੈੱਕ ਨਾਲ, ਇੱਦਾਂ ਹੀ ਟਰੱਕਾਂ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਸਮੌਗ ਚੈੱਕ ਦੇ ਨਾਲ ਅਟੈਚ ਹੋ ਜਾਣੀ ਹੈ। ਸੋ ਜੇ ਕੋਈ ਟਰੱਕ ਇੱਦਾਂ ਦਾ ਹੈਗਾ ਜਿਹੜਾ ਕਿ ਨਹੀਂ ਪਾਸ ਹੋ ਸਕਦਾ ਸਮੌਗ ਦੇ ਵਿੱਚ, ਸੋ ਉਹਦੀ ਅਲਟੀਮੇਟਲੀ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਨਹੀਂ ਹੋਊਗੀ। ਸੋ ਕੁਛ ਜਿਹੜੇ ਟਰੱਕ 2013 ਮਾਡਲ ਜਾਂ ਉਹ ਤੋਂ ਪਹਿਲਾਂ ਦੇ ਬਣੇ ਆ, ਉਹਨਾਂ ਦੇ ਸੰਬੰਧ ਵਿੱਚ ਕੀ ਆ ਇਹਦੇ ਨਾਲ? ਹਾਂਜੀ, ਉਹਨਾਂ ਦੇ ਸੰਬੰਧ ਵਿੱਚ ਇਹੋ ਹੀ ਕਿਹਾ ਗਿਆ ਕਿ ਉਹਨਾਂ ਦੇ ਜੇ ਔਨਬੋਰਡ ਡਿਵਾਈਸ ਨਹੀਂ ਚੱਲ ਰਿਹਾ ਹੈਗਾ ਜਾਂ ਨਹੀਂ ਹੈਗਾ ਜਾਂ ਕਿਸ ਤਰ੍ਹਾਂ ਦਾ ਵੀ ਕੋਈ ਰੀਜ਼ਨ ਹੈਗਾ, ਤੇ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਉਹਨਾਂ ਦੇ ਟਾਈਮ ਤੇ ਜਾ ਕੇ ਤੇ ਸ਼ਾਪ ਦੇ ਵਿੱਚ ਉਹਨਾਂ ਨੂੰ ਸਮਾਰਟ ਚੈੱਕ ਕਰਵਾ ਕੇ ਤੇ ਉਹ ਉਹਨਾਂ ਦੀ ਜਿਹੜੀ ਰੀਡਿੰਗ ਹੈਗੀ ਆ ਉਹ ਜਿਹੜੀ ਸਬਮਿਟ ਕਰਨੀ ਪਊਗੀ ਇਲੈਕਟ੍ਰੋਨਿਕਲੀ ਕਾਰ ਨੂੰ। ਸੋ ਆਪਾਂ ਅਗਲੀ ਖਬਰ ਵੱਲ ਚਲੀਏ, ਜਿਹੜੀ FMCSA ਆ, ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ, ਉਹ ਕਹਿੰਦੇ ਹੁਣ ਟਾਰਗੇਟ ਕਰ ਰਹੇ ਆ ELDs ਨੂੰ, ਜਿਹੜੇ ਖਾਸ ਕਰਕੇ ਅਨਫਿਟ ਕੈਰੀਅਰਸ ਆ 2022 ਹਾਂਜੀ, ਇਹ 2022 ਦਾ ਜਿਹੜਾ ਉਹਨਾਂ ਦਾ ਜਿਹੜਾ ਟਾਰਗੇਟ ਹੈਗਾ ਉਹ ਹੈਗਾ ਕਿ ਜਿੰਨੇ ਵੀ ELD ਦੇ ਵਿੱਚ ਜਾਂ ਜਿਹੜਾ ਟਾਰਗੇਟ ਹੈਗਾ ਉਹਦੇ ਵਿੱਚ ਦੋ ਪ੍ਰਪੋਜ਼ਲ ਹੈਗੇ ਆ। ਇੱਕ ਤਾਂ ਆਟੋਮੈਟਿਕ ਬ੍ਰੇਕਿੰਗ ਇਕਵਿਪਮੈਂਟ ਜਿਹੜਾ ਹੈਗਾ ਟਰੱਕਾਂ ਦੇ ਵਿੱਚ ਮੇਕ ਸ਼ੋਰ ਕਰਨਾ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਉਣਾ ਚਾਹੀਦਾ ਹੈ, ਲਾਜ਼ਮੀ ਹੋਣਾ ਚਾਹੀਦਾ ਹੈ ਆਟੋਮੈਟਿਕ ਬ੍ਰੇਕਿੰਗ ਸਿਸਟਮ ਜਿਹੜਾ। ਤੇ ਦੂਸਰਾ ਜਿਹੜਾ ਆ ਉਹ ELD ਦੇ ਉੱਤੇ ਥੋੜ੍ਹਾ ਜਿਹਾ ਮਤਲਬ ਕਿ ਥੋੜ੍ਹਾ ਨਹੀਂ ਕਾਫੀ ਜਿਹੜਾ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਆ, OMB ਜਿਹੜਾ ਆ ਉਹ ਆਫਿਸ ਜਿਹੜਾ ਆ ਇਸ ਵੇਲੇ ਪੂਰੇ ਤਰੀਕੇ ਦੇ ਨਾਲ ਇਹ ਜਿਹੜੇ ਚੇਂਜਸ ਹੈਗੀਆਂ ਇਹਨਾਂ ਨੂੰ ਲਿਆਉਣ ਦੇ ਲਈ ਰੈਡੀ ਹੋ ਰਹੇ ਹੈਗੇ ਆ। ਜਿਹੜਾ ਇੱਕ ਚੀਜ਼ ਹੋਰ ਕਹੀ ਗਈ ਆ ਭਾਜੀ ਕਿ ਜਿਹੜੀ ਸਾਰੇ ਟਰੱਕ ਹੈਗੇ ਆ ਉਹਨਾਂ ਦੇ ਲਈ ਇੱਕ ਇਲੈਕਟ੍ਰੋਨਿਕ ਨੰਬਰ ਦਿੱਤਾ ਜਾਊਗਾ, ਹਰ ਟਰੱਕ ਨੂੰ ਇੱਕ ਇਲੈਕਟ੍ਰੋਨਿਕ ਨੰਬਰ ਦਿੱਤਾ ਜਾਊਗਾ, ਜਿਹਦਾ ਮਕਸਦ ਇਹ ਜਾਪਦਾ ਹੈਗਾ ਕਿ ਜਿਵੇਂ ਜਿਹੜੀਆਂ ELDs ਹੈਗੀਆਂ ਉਹ ਇੱਕ ਟਰੱਕ ਦੇ ਨਾਲ ਇੱਕ ELD ਐਸੋਸੀਏਟ ਹੋ ਜੂਗੀ ਇਲੈਕਟ੍ਰੋਨਿਕਲੀ, ਉਹਨੂੰ ਚੇਂਜ ਨਹੀਂ ਕੀਤਾ ਜਾ ਸਕੂ ਜਾਂ ਕੋਈ ਨਾ ਕੋਈ ਸਿਸਟਮ ਐਸਾ ਰੈਡੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਇਹ ਚੇਂਜਸ ਹੈਗੀਆਂ ਇਹ 4 ਮੇਜਰ ਚੇਂਜਸ ਹੈਗੀਆਂ ਜਿਹੜੀਆਂ ਕਿ ਇਹ ਅਗਲੇ ਸਾਲ ਦੇ ਵਿੱਚ ਆਉਣੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚ ਪੋਟੈਂਸ਼ੀਅਲ ਜਿਹੜੇ ਆ ELD ਰੂਲ ਚੇਂਜਸ ਜਿਹੜੇ ਆ ਉਹ ਵੀ ਹੋ ਸਕਦੇ ਆ, ਕਿਉਂਕਿ FMCSA ਨੇ ਕਿਹਾ ਕਿ ਪਿਛਲੇ 3 ਸਾਲਾਂ ਦੇ ਵਿੱਚ ਜਿਹੜੀਆਂ ਮੈਨੂਫੈਕਚਰਰਸ ਹੈਗੇ ਆ ELD ਦੇ, ਉਹਨਾਂ ਨੇ FMCSA ਨੇ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਹੈਗੀਆਂ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਜਿਹੜੇ ਇਸ਼ੂਜ਼ ਦੇਖੇ ਹੈਗੇ ਆ ਜਾਂ ਜਿਹੜੇ ਉਹਨਾਂ ਦੇ ਕੋਲ ਪ੍ਰੋਬਲਮਸ ਆਈਆਂ ਹੈਗੀਆਂ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਇਹ ਜਿਹੜਾ ਆ ਸਾਰਾ ਅਗਲੇ ਸਾਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾਣੀਆਂ ਹੈਗੀਆਂ। ਤੇ ਮੇਜਰ ਜਿਹੜੀ ਚੀਜ਼ ਹੈਗੀ ਆ ਉਹ ਇਹ ਆ ਕਿ ਜਿਹੜੇ ਮਾਰਚ ਤੋਂ ਨੈਕਸਟ ਈਅਰ ਮਾਰਚ ਤੋਂ ਉਹਨਾਂ ਨੇ ਇਹ ਜਿਹੜੇ ਪ੍ਰਪੋਜ਼ਲ ਜਿਹੜੇ ਆ ਇਹ ਸਬਮਿਟ ਕਰਨੇ ਸ਼ੁਰੂ ਕਰ ਦੇਣੇ ਆ, ਆਨਲਾਈਨ ਇਹ ਆਉਣੇ ਸ਼ੁਰੂ ਹੋ ਜਾਣੇ ਆ, ਫਿਰ ਰੂਲ ਮੇਕਿੰਗ ਤੇ ਫਿਰ ਆਪਣਾ ਜਿਹੜਾ ਕਮੈਂਟ ਪੀਰੀਅਡ ਹੈਗਾ ਉਹ ਸ਼ੁਰੂ ਹੋ ਜਾਣਾ। ਪਰ ਡੈਫੀਨੇਟਲੀ ਜਿਹੜਾ ਨੈਕਸਟ ਈਅਰ ਹੈਗਾ ਆ
ਉਹਦੇ ਵਿੱਚ ਜਿੰਨੀਆਂ ਵੀ ELD ਰੂਲ ਚੇਂਜਸ ਹੋਈਆਂ ਆ 2016 ਤੋਂ ਲੈ ਕੇ 2019 ਤੱਕ, ਉਹਨਾਂ ਦੇ ਉੱਤੇ ਕਾਫੀ ਕਲੋਜ਼ਲੀ ਜਿਹੜਾ ਆ ਇਹ ਚੇਂਜਸ ਜਿਹੜੀਆਂ ਆਉਣ ਵਾਲੀਆਂ ਹੈਗੀਆਂ। ਔਰ ਡੈਫੀਨੇਟਲੀ ਜਿਹੜੇ ਅਨਫਿਟ ਕੈਰੀਅਰ ਹੈਗੇ ਆ ਉਹਨਾਂ ਨੂੰ ਮਾਰਚ 2022 ਤੋਂ ਬਾਅਦ ਜਿਹੜਾ ਹੈਗਾ ਆ, ਮਾਰਚ 2022 ਤੱਕ ਇਹਦਾ ਸ਼ੁਰੂ ਹੋਣ ਦੀ ਹੈਗੀ ਆ ਕਿ ਉਸ ਤੋਂ ਬਾਅਦ ਜਿਹੜੀ ਆ ਜਿਹੜੇ ਅਨਫਿਟ ਕੈਰੀਅਰਸ ਹੈਗੇ ਆ ਉਹਨਾਂ ਨੂੰ ਟੋਟਲੀ ਅਮਰੀਕਾ ਦੇ ਫਰੀਵੇਜ਼ ਤੋਂ ਰਿਮੂਵ ਕਰਨ ਦੀ ਗੱਲ ਜਿਹੜੀ ਉਹ ਕਹੀ ਗਈ ਆ। ਜੀ, ਸੋ ਬਿਲਕੁਲ ਇਹਦੇ ਨਾਲ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਵੀ ਜਿਹੜਾ ਇਨਵੋਲਵ ਹੈਗਾ, ਉਹ ਕਹਿੰਦੇ ਆ ਵੀ ਅਸੀਂ ਅਪ੍ਰੈਲ 2022 ਤੱਕ ਇਹ ਰੂਲ ਮੇਕਿੰਗ ਜਿਹੜਾ ਪ੍ਰਪੋਜ਼ਲ ਹੋਣਾ ਉਹਦੇ ਤੇ ਵਰਕਆਊਟ ਕਰਾਂਗੇ। ਸੋ ਇਹ ਮੇਜਰ ਇਸ਼ੂ ਆ ਸੇਫਟੀ ਦਾ ਜੀ। ਜੀ, ਇਹਦੇ ਵਿੱਚ ਉਹ ਜਿਹੜਾ ਰੂਲ ਮੇਕਿੰਗ ਆ, ਜਿਹੜੇ ਚੇਂਜਸ ਆਉਣੀਆਂ ਉਹ ਡੈਫੀਨੇਟਲੀ ਮਾਰਚ ਤੋਂ ਬਾਅਦ ਉਹਨਾਂ ਨੇ ਪਬਲਿਸ਼ ਕਰਨੀਆਂ ਸ਼ੁਰੂ ਕਰ ਦੇਣੀਆਂ ਆ, ਕਾਮੈਂਟ ਪੀਰੀਅਡਸ ਹੋਣੇ ਸ਼ੁਰੂ ਹੋ ਜਾਣੇ ਆ। ਪਰ ਜਿਹੜੀ ਰਿਮੂਵਲ ਆਫ ਅਨਫਿਟ ਕੈਰੀਅਰ ਹੈਗਾ ਆ ਉਹ ਬਹੁਤ ਜਿਹੜਾ ਉਸ ਤੋਂ ਪਹਿਲਾਂ ਹੀ ਜਿਹੜਾ ਆ ਉਹ ਸ਼ੁਰੂ ਹੋ ਜਾਣਾ ਆ, ਕਿਉਂਕਿ ਉਹਦੇ ਵਿੱਚ ਜਿਹੜੀਆਂ ਇਸ਼ੂਜ਼ ਆ ਰਹੇ ਹੈਗੇ ਆ ਇਸ ਵੇਲੇ, ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਹੈਗਾ, ਆਪਣੀ ਇੰਡਸਟਰੀ ਨੂੰ ਵੀ ਪਤਾ ਹੈਗਾ ਕਿ ਵਾਟ ਇਜ਼ ਗੋਇੰਗ ਔਨ, ਹੈ ਨਾ। ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ ਜਿਹੜਾ ਨਜ਼ਰ ਹੈਗੀ ਆ ਉਹ ਮੇਰੇ ਖਿਆਲ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਣੀ ਹੈ ਨੈਕਸਟ ਈਅਰ ਦੇ ਵਿੱਚ। ਜੀ, ਤੇ ਜਿਹੜੀ ਅਗਲੀ ਖਬਰ ਸਾਂਝੀ ਕਰਨੀ ਆ ਉਹਦੇ ਵਿੱਚ ਆਪਾਂ ਜੇ ਸਾਡੇ ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ ਆ, ਤੁਸੀਂ ਕਾਲ ਕਰਕੇ ਆਪਣੇ ਵਿਚਾਰ ਵੀ ਦਿਓ, ਖਾਸ ਕਰਕੇ ਜਿਹੜੇ ਟਰੱਕਰਸ ਹੈਗੇ ਆ। ਸਟੂਡੀਓ ਦਾ ਟੈਲੀਫੋਨ ਨੰਬਰ ਹੈਗਾ 4082722500 408 272 5200 ਸੌਰੀ 4082722500। ਸੋ ਕੀ ਹੋਇਆ ਵੀ ਪਿਛਲੇ 2 ਦਿਨ ਪਹਿਲਾਂ ਇੱਕ ਟਰੱਕ ਡਰਾਈਵਰ ਨੂੰ ਕੋਲੋਰਾਡੋ ਦੇ ਵਿੱਚ 110 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਯੂਰੀ ਵੱਲੋਂ ਸੁਣਾਈ ਗਈ ਆ। ਰੋਹੇਲ ਲਜ਼ਾਰੋ ਐਗੁਲੀਆ ਮੈਡਰੋਸ ਨਾਮ ਦਾ ਇਹ ਟਰੱਕ ਡਰਾਈਵਰ, ਇਹਨੂੰ ਹੋਮੋਸਾਈਡ ਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ। 2019 ਦੇ ਵਿੱਚ ਕੋਲੋਰਾਡੋ ਦੇ ਵਿੱਚ ਰੌਕੀ ਮਾਊਂਟੇਨਸ ਤੋਂ ਇਹ ਥੱਲੇ ਆ ਰਿਹਾ ਸੀ, ਜਦੋਂ ਇਸ ਦੇ ਟਰੱਕ ਨੇ 28 ਕਾਰਾਂ ਜਿਹੜੀਆਂ ਭੰਨ ਦਿੱਤੀਆਂ। ਕਹਿੰਦੇ ਵੀ ਉਹ 45 ਮਾਈਲਸ ਪਰ ਆਵਰ ਵਾਲੀ ਸਪੀਡ ਦਾ ਏਰੀਆ ਸੀ, ਇਹ 85 ਮਾਈਲਸ ਤੇ ਚਲਾ ਰਿਹਾ ਸੀ, ਤੇ ਉਸਨੇ ਕਿਹਾ ਵੀ ਮੇਰੀਆਂ ਬ੍ਰੇਕਸ ਫੇਲ ਹੋ ਗਈਆਂ। ਪਰ ਹਾਈਵੇ ਜਿਹੜਾ ਉੱਥੇ ਦਾ 70 ਆ, ਜਿੱਥੇ ਇਹਦਾ ਕ੍ਰੈਸ਼ ਹੋਇਆ ਉਹ ਤੋਂ ਪਹਿਲਾਂ ਇਸ ਦੇ ਕੋਲ ਇੱਕ ਮੌਕਾ ਸੀ, ਸਾਈਡ ਨੂੰ ਜਿਹੜਾ ਰੈਂਪ ਬਣਿਆ ਹੁੰਦਾ, ਟਰੱਕ ਰੈਂਪ, ਵੀ ਜੇ ਇਨ ਕੇਸ ਤੁਹਾਡੀਆਂ ਬ੍ਰੇਕਸ ਫੇਲ ਹੋ ਜਾਂਦੀਆਂ ਤੁਸੀਂ ਸਾਈਡ ਕੱਢ ਕੇ ਉਹਦੇ ਤੇ ਜਾ ਸਕਦੇ ਆ ਤਾਂ ਕਿ ਕੋਈ ਮੇਜਰ ਐਕਸੀਡੈਂਟ ਨਾ ਹੋਵੇ। ਪਰ ਉਹ ਵੀ ਇਹਨਾਂ ਜਿਹੜਾ ਮਿਸ ਕੀਤਾ। ਕੀ ਹੋਇਆ, 28 ਕਾਰਾਂ ਤਾਂ ਭੰਨੀਆਂ ਹੀ ਭੰਨੀਆਂ, 4 ਜਾਣਿਆਂ ਦੀ ਮੌਕੇ ਦੇ ਉੱਤੇ ਜਿਹੜੀ ਮੌਤ ਹੋ ਗਈ। ਇੱਕ 24 ਸਾਲਾਂ ਦਾ ਮਿਗਲ ਸੀ, ਵਿਲੀਅਮ ਬੈਲੀ 67 ਸਾਲਾਂ ਦਾ ਸੀ, ਡੋਇਲ ਹੈਰੀਸਨ 61 ਦਾ ਸੀ, ਸਟੈਲਨੇ ਪੋਲੀਟਾਨੋ 69 ਸਾਲਾਂ ਦਾ ਸੀ। ਅਕਤੂਬਰ ਦੇ ਵਿੱਚ ਜਿਹੜੀ ਯੂਰੀ ਆ ਉਹਨਾਂ ਨੇ 4 ਕਾਊਂਟਸ ਦੇ ਉੱਤੇ ਵਹੀਕਲ ਹੋਮੋਸਾਈਡ, 6 ਕਾਊਂਟ ਦੇ ਉੱਤੇ ਫਸਟ ਡਿਗਰੀ ਅਸੌਲਟ ਤੇ 10 ਕਾਊਂਟ ਤੇ ਅਟੈਂਪਟਡ ਫਸਟ ਡਿਗਰੀ ਅਸੌਲਟ ਤੇ 4 ਕਾਊਂਟ ਦੇ ਉੱਤੇ ਕੇਅਰਲੈਸ ਡਰਾਈਵਿੰਗ ਕਾਜ਼ਿੰਗ ਡੈਥ, 2 ਕਾਊਂਟ ਵਹੀਕੂਲਰ ਅਸੌਲਟ ਤੇ 1 ਕਾਊਂਟ ਰੈਕਲੈਸ ਡਰਾਈਵਰ। ਸੋ ਉਹਨੂੰ 15 ਕਾਊਂਟਸ ਦੇ ਉੱਤੇ ਤੇ ਫਸਟ ਡਿਗਰੀ ਅਟੈਂਪਟ ਟੂ ਕਮਿਟ ਦੇ ਉੱਤੇ ਚਾਰਜ ਕੀਤਾ ਗਿਆ, ਜਿਹਦੇ ਨਾਲ 110 ਸਾਲਾਂ ਦੀ ਸਜ਼ਾ ਸੁਣਾਈ ਆ। ਸੋ ਇਹਦੇ ਸੰਬੰਧ ਦੇ ਵਿੱਚ ਤੁਸੀਂ ਵੀ ਰਮਨ ਸਿੰਘ ਢਿੱਲੋਂ ਜੀ ਐਜ਼ ਏ ਪ੍ਰੋਫੈਸ਼ਨਲ ਡਰਾਈਵਰ ਵੀ ਰਹੇ ਆ, ਆਪਣੇ ਵਿਚਾਰ ਦਿਓ, ਤੇ ਜਿਹੜੇ ਸਾਡੇ ਸਰੋਤੇ ਆ ਉਹ ਵੀ ਜ਼ਰੂਰ ਕਾਲ ਕਰਕੇ ਵਿਚਾਰ ਦੇਣ। ਜੇ ਕਿਤੇ ਰੱਬ ਨਾ ਕਰੇ ਤੁਸੀਂ ਉੱਦਾਂ ਦੀ ਸਿਚੁਏਸ਼ਨ 'ਚ ਹੋਏ, ਚਲੋ ਗਲਤੀਆਂ ਤਾਂ ਉਹਦੀਆਂ ਸੀਗੀਆਂ ਕਿਉਂਕਿ ਉਹ ਸਪੀਡ ਬਹੁਤ ਸੀ, ਤੇ ਜੇ ਸਪੀਡ ਘੱਟ ਵੀ ਹੁੰਦੀ ਤੇ ਕਿਸ ਤਰ੍ਹਾਂ ਤੁਸੀਂ ਇਹ ਮੇਜਰ ਐਕਸੀਡੈਂਟ ਤੋਂ ਬਚ ਸਕਦੇ ਸੀ? ਬਿਲਕੁਲ ਹਰਜੋਤ ਭਾਜੀ, ਇਹ ਜਿਹੜਾ ਐਕਸੀਡੈਂਟ ਹੈਗਾ, ਜਿਹੜਾ ਫਰੀਵੇ ਹੈਗਾ, ਮੈਂ ਵੀ ਇਹਦੇ ਤੇ ਟਰੱਕ ਚਲਾਇਆ ਹੈਗਾ। ਮੈਂ ਵੀ ਕੋਲੋਰਾਡੋ ਤੋਂ ਡੈਨਵਰ ਵਾਲੇ ਸਾਈਡ ਤੋਂ ਜਿਹੜਾ 70 ਤੇ ਤੁਸੀਂ ਇੱਧਰ ਨੂੰ ਆਉਣੇ ਆ, ਕੈਲੀਫੋਰਨੀਆ ਨੂੰ ਵੈਸਟ ਨੂੰ ਆਉਣੇ ਆ, ਤੇ ਕਾਫੀ ਜਿਹੜੇ ਫਰੀਵੇ ਹੈਗੇ ਆ, ਕਾਫੀ ਜਿਹੜੇ ਇਹ ਉਚਾਈਆਂ ਹੈਗੀਆਂ, ਪਹਾੜੀਆਂ ਹੈਗੀਆਂ, ਇਹਨਾਂ ਚੋਂ ਟਰੱਕ ਜਦੋਂ ਗ੍ਰੇਡਿੰਗ ਉਤਰਦੀ ਹੈਗੀ ਆ, ਗ੍ਰੇਡ ਤੇ ਤੁਸੀਂ ਟਰੱਕ ਥੱਲੇ ਆਉਂਦਾ ਹੈਗਾ, ਤੇ ਸਾਰਿਆਂ ਨਾਲੋਂ ਜਿਹੜੀ ਵੱਡੀ ਚੀਜ਼ ਆ ਭਾਜੀ ਕਿ ਯੈਸ ਡੈਫੀਨੇਟਲੀ ਟਰੱਕ ਦੇ ਵਿੱਚ ਮਕੈਨੀਕਲ ਫੇਲੀਅਰ ਹੋਇਆ ਹੈਗਾ, ਠੀਕ ਹੈ ਨਾ। ਮਕੈਨੀਕਲ ਫੇਲੀਅਰ ਦੇ ਹੋਣ ਤੋਂ ਬਾਅਦ ਜਿਹੜਾ ਡਿਸੀਜਨ ਮੇਕਿੰਗ ਹੈ ਡਰਾਈਵਰ ਦੇ ਲਈ, ਉਹ ਬਹੁਤ ਇੰਪੋਰਟੈਂਟ ਹੈਗਾ ਕਿ ਕੀ ਮੈਂ ਕਰਨਾ ਹੈਗਾ। ਜਿੰਨੀ ਇਸ ਗੱਲ ਦੇ ਵਿੱਚ ਮੈਂ ਡਰਾਈਵਰ ਦੀ ਜਿਹੜੀ ਕਹਿ ਲਓ ਕਿ ਅਣਗਹਿਲੀ ਹੋ ਗਈ, ਜਾਂ ਡਰਾਈਵਰ ਦੀ ਅਣਜਾਣਤਾ ਹੋ ਗਈ, ਜਾਂ ਡਰਾਈਵਰ ਨੂੰ ਸੁਝਿਆ ਨਹੀਂ ਉਦੋਂ ਕੁਛ ਵੀ ਆ, ਇਹਦੇ ਵਿੱਚ ਮੇਜਰ ਜਿਹੜਾ ਪਾਰਟ ਹੈਗਾ ਉਹ ਕੰਪਨੀ ਦੇ ਲਈ ਵੀ ਲਾਇਬਿਲਿਟੀ ਹੈਗੀ ਕਿ ਕੰਪਨੀ ਨੇ ਉਹਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਆ ਪਹਾੜਾਂ ਦੇ ਵਿੱਚ ਕਿ ਨਹੀਂ।
ਕਿਉਂਕਿ ਇਹ ਜਿਹੜਾ ਡਰਾਈਵਰ ਸੀਗਾ, ਇਹ ਮੈਜੋਰਟੀ ਇਹਦਾ ਰਨ ਜਿਹੜਾ ਸੀਗਾ ਉਹ ਹਿਊਸਟਨ ਏਰੀਆ, ਟੈਕਸਸ, ਫਲੈਟ ਏਰੀਏ ਦੇ ਵਿੱਚ ਟਰੱਕ ਡਰਾਈਵ ਕਰਦਾ ਰਿਹਾ ਆ, ਜਿਹੜਾ ਪਹਿਲਾਂ ਸੀ ਆਪਣੀ ਜਿੰਨੀ ਉਹਨੇ ਆਪਣੀ ਡਰਾਈਵਿੰਗ ਜ਼ਿੰਦਗੀ ਦੇ ਵਿੱਚ ਡਰਾਈਵ ਕੀਤਾ ਆ। ਸੋ ਅਲਟੀਮੇਟਲੀ ਜਦੋਂ ਤੁਸੀਂ ਇੱਕ ਫਲੈਟ ਰੋਡਸ ਦੇ ਉੱਤੇ ਡਰਾਈਵ ਕਰਦਾ ਡਰਾਈਵਰ ਹੈਗਾ ਆ, ਔਰ ਉਹਨੂੰ ਇੱਕਦਮ ਤੁਸੀਂ ਪਹਾੜੀਆਂ ਦੇ ਵਿੱਚ ਭੇਜ ਦਿਓ, ਪਰ ਪਹਾੜੀਆਂ ਦੀ ਉਹਨੂੰ ਨੌਲੇਜ ਨਾ ਹੋਵੇ ਤੇ ਉਹਨੂੰ ਸਮਝ ਨਾ ਹੋਵੇ ਕਿ ਟਰੱਕ ਕਿਵੇਂ ਕੰਟਰੋਲ ਕਰਨਾ ਹੈਗਾ, ਤੁਸੀਂ ਡੈਫੀਨੇਟਲੀ ਉਹਦੇ ਕੋਲੋਂ ਇਹ ਚੀਜ਼ਾਂ ਐਕਸਪੈਕਟ ਕੀਤੀਆਂ ਜਾ ਸਕਦੀਆਂ, ਇਹ ਹੋ ਸਕਦੀਆਂ। ਔਰ ਇਹੀ ਚੀਜ਼ ਆ, ਇਹਦਾ ਸਾਰਿਆਂ ਨਾਲੋਂ ਵੱਡਾ ਇਲਾਜ ਭਾਜੀ, ਸਾਰਿਆਂ ਨਾਲੋਂ ਵੱਡਾ ਇਲਾਜ ਜਿਹੜਾ ਆ ਡਰਾਈਵਿੰਗ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ, ਇਹੋ ਜਿਹੀਆਂ ਸੜਕਾਂ ਤੇ ਥਾਂ ਤੇ ਇਹਦਾ ਇਲਾਜ ਲਿਖਿਆ ਆ। ਥਾਂ ਤੇ ਤੁਹਾਨੂੰ ਸਪੀਡ ਲਿਮਿਟ ਦੱਸੀ ਆ, ਥਾਂ ਤੇ ਤੁਹਾਨੂੰ ਇਹ ਦੱਸਿਆ ਕਿ ਜੇ ਤੁਹਾਡੇ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ, ਵਾਟ ਯੂ ਨੀਡ ਟੂ ਡੂ, ਠੀਕ ਹੈ ਨਾ। ਤੁਸੀਂ ਜਿਹੜੇ ਰੈਂਪ ਬਣੇ ਆ, ਜਿਹੜੇ ਮਿੱਟੀ ਭਰੀ ਬਜਰੀ ਭਰੀ ਹੁੰਦੀ ਆ, ਉਹ ਰੈਂਪ ਇਸੇ ਕਰਕੇ ਬਣੇ ਆ। ਜਿਹੜੀ ਕਲੋਜ਼ਿੰਗ ਆਰਗੂਮੈਂਟ ਸੀ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਹੋ ਸਕਦਾ ਆ ਕਿ ਉਹਨੂੰ ਡਰ ਪੈਦਾ ਹੋ ਗਿਆ ਹੋਵੇ ਵੀ ਜੇ ਉਹ ਰੈਂਪ ਤੇ ਕੱਢੂਗਾ ਤੇ ਉਹ ਸ਼ਾਇਦ ਹੋ ਸਕਦਾ ਇਕੱਲਾ ਹੀ ਉਹਦੀ ਡੈਥ ਹੋ ਜਾਵੇ ਜਾਂ ਕੁਛ ਇੱਦਾਂ ਦਾ ਹੋ ਜਾਵੇ, ਠੀਕ ਹੈ ਨਾ। ਪਰ ਅਗੇਨ ਉਸ ਮਾਈਂਡਸੈਟ ਤੇ ਉਸ ਟਾਈਮ ਤੇ ਉਹਨੂੰ ਪ੍ਰੋਪਰ ਟ੍ਰੇਨਿੰਗ, ਕਿਉਂਕਿ ਜਿਹੜਾ ਇਹ ਸਪਲਿਟ ਸੈਕਿੰਡ ਡਿਸੀਜਨ ਹੁੰਦਾ ਨਾ, ਇਹਦੇ ਵਿੱਚ ਪ੍ਰੋਪਰ ਟ੍ਰੇਨਿੰਗ, ਪ੍ਰੋਪਰ ਟਾਈਮ ਤੇ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਜ਼ਰੂਰੀ ਆ। ਔਰ ਇਸ ਵੇਲੇ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਸੁਣ ਰਹੀਆਂ ਹੋਣਗੀਆਂ, ਸ਼ਾਇਦ ਮੇਰੇ ਇਸ ਵਿਚਾਰ ਦੇ ਨਾਲ ਉਹਨਾਂ ਦੇ ਮਨ ਚ ਆਊਗਾ ਕਿ ਸ਼ਾਇਦ ਮੈਂ ਕੰਪਨੀਆਂ ਦੇ ਉੱਤੇ ਉਂਗਲ ਚੁੱਕਦਾ ਹਾਂ, ਪਰ ਨਹੀਂ, ਇਹ ਰਿਸਪੌਂਸਿਬਿਲਿਟੀ ਆ, ਇਹ ਟਾਈਮ ਆ ਜਿੱਥੇ ਤੁਹਾਨੂੰ ਇਹ ਸੋਚਣਾ ਪੈਣਾ ਕਿ ਤੁਸੀਂ ਕਿਸੇ ਨੂੰ 80,000 ਪਾਉਂਡ ਦਾ ਟਰੱਕ ਦੇ ਕੇ ਸੜਕ ਤੇ ਤੁਰਨ ਲੱਗੇ ਆ। ਤੁਹਾਡੀ ਰਿਸਪੌਂਸਿਬਿਲਿਟੀ ਵੀ ਓਨੀ ਆ ਕਿ ਮੇਕ ਸ਼ੋਰ ਕਰਨਾ ਕਿ ਉਹਨੂੰ ਸਾਰੇ ਪ੍ਰੋਪਰ ਜਾਣਕਾਰੀ ਹੈਗੀ ਆ। ਹਰਜੋਤ ਭਾਜੀ, ਅੱਜ ਕੱਲ੍ਹ ਬਹੁਤ ਆਨਲਾਈਨ ਕੋਰਸਿਸ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ ਆ ਕਿ ਜਿੱਥੇ ਤੁਸੀਂ ਆਪਣੇ ਡਰਾਈਵਰ ਨੂੰ ਓਰੀਐਂਟੇਸ਼ਨ ਦੇ ਵਿੱਚ, ਜਦੋਂ ਤੁਸੀਂ ਡਰਾਈਵਰ ਹਾਇਰ ਕਰਦੇ ਆ, ਉਦੋਂ ਤੁਸੀਂ ਡਰਾਈਵਰ ਨੂੰ ਕਹਿ ਸਕਦੇ ਆ ਕਿ ਆਹ ਟੈਸਟ ਜਿਹੜੇ ਆ ਅਸੀਂ ਮਾਊਂਟੇਨਸ ਚੱਲਦੇ ਹੈਗੇ ਆ, ਤੈਨੂੰ ਆਹ ਡਿਫੈਂਸਿਵ ਡਰਾਈਵਿੰਗ ਦਾ ਟੈਸਟ ਜਿਹੜਾ ਇਹ ਲੈਣਾ ਪੈਣਾ, ਪਾਸ ਕਰਨਾ ਪੈਣਾ। ਮਤਲਬ ਕਹਿਣ ਦਾ ਕਿ ਜਦੋਂ ਉਹ ਐਟਲੀਸਟ ਟੈਸਟ 3 ਘੰਟੇ ਦਾ ਲਊਗਾ, ਪੜ੍ਹਾਈ ਕਰੂਗਾ, ਉਹਦੇ ਵਿੱਚੋਂ ਥਰੂ ਹੋਊਗਾ, ਐਟਲੀਸਟ ਕਿਸੇ ਨਾ ਕਿਸੇ ਮੌਕੇ ਤੇ ਉਹਨੂੰ ਉਹ ਚੀਜ਼ ਯਾਦ ਆ ਸਕਦੀ, ਉਹਨੂੰ ਸਮਝ ਆ ਸਕਦੀ ਵੀ ਮੈਂ ਪੜ੍ਹਿਆ ਸੀਗਾ ਜਾਂ ਮੈਂ ਸੋਚਿਆ ਸੀ, ਮੈਂ ਸਮਝਿਆ ਸੀ। ਪਰ ਆਪਣੀ ਇੰਡਸਟਰੀ ਦੇ ਵਿੱਚ ਜਿਹੜੀ ਅਨਫੋਰਚੂਨੇਟਲੀ ਮੈਂ ਇਹ ਗੱਲ ਕਹੂੰਗਾ ਅੱਜ ਬਹੁਤ ਜ਼ੋਰ ਦੇ ਕੇ ਕਿ ਸਾਡੀ ਇੰਡਸਟਰੀ ਦੇ ਵਿੱਚ ਇਸ ਪਾਸੇ ਵੱਲ ਨੂੰ ਤਾਂ ਜ਼ੀਰੋ ਮਤਲਬ ਕਿ ਧਿਆਨ ਦਿੱਤਾ ਜਾਂਦਾ, ਨਥਿੰਗ, ਨਿਗਲੈਕਟ ਕੀਤਾ ਜਾਂਦਾ ਇਸ ਚੀਜ਼ ਨੂੰ ਕਿ ਜਿਹੜਾ ਸਾਡਾ ਡਰਾਈਵਰ ਹੈਗਾ, ਜਿਹੜਾ ਸਾਡਾ ਰੋਡ ਤੇ ਜਿਹਨੇ ਜਾਣਾ ਹੈਗਾ, ਉਦੋਂ ਅਸੀਂ ਜਿਹੜੇ ਏਰੀਏ 'ਚ ਭੇਜ ਰਹੇ ਹੈਗੇ ਆ, ਕੀ ਉਸ ਏਰੀਏ ਦੀ ਨੌਲੇਜ ਹੈਗੀ ਆ, ਕੀ ਉਸ ਏਰੀਏ ਬਾਰੇ ਉਹ ਜਾਣਦਾ ਆ, ਜਾਂ ਉਹਨੂੰ ਇੱਦਾਂ ਦੀਆਂ ਜਿਹੜੀਆਂ ਸਿਚੁਏਸ਼ਨਾਂ ਆ ਉਹ ਹੈਂਡਲ ਕਰਨੀਆਂ ਆਉਂਦੀਆਂ ਆ ਕਿ ਨਹੀਂ ਆਉਂਦੀਆਂ। ਚਾਬੀਆਂ ਦੇ ਕੇ, ਲੋਡ ਚੁਕਾ ਕੇ ਪਟਕ ਦੇਣੀ, ਸੜਕ ਤੇ ਤੋਰ ਦਿੰਦੇ ਆ। ਬਹੁਤ ਜ਼ਿਆਦਾ ਵੱਡਾ ਇਸ਼ੂ ਹੈਗਾ। ਹੁਣ ਇਸ ਕੇਸ ਦੇ ਵਿੱਚ ਡਰਾਈਵਰ ਨੂੰ ਤਾਂ 110 ਸਾਲਾਂ ਦੀ ਕੈਦ ਹੋਈ ਆ। ਦੇਖੋ ਉਹਦੀ ਜ਼ਿੰਦਗੀ, ਦੇਖੋ ਠੀਕ ਹੈ, ਗਲਤੀ ਮੰਨਦੇ ਆ, ਮੈਂ ਨਹੀਂ ਕਹਿੰਦਾ ਗਲਤੀ ਨਹੀਂ ਗੀ, ਠੀਕ ਹੈ ਨਾ, ਗਲਤੀ ਆ, ਸਭ ਕੁਛ ਆ, ਪਰ ਦੇਖੋ ਉਹਦੀ ਜ਼ਿੰਦਗੀ ਖਤਮ ਹੋ ਗਈ, 4 ਜਣਿਆਂ ਦੀ ਜ਼ਿੰਦਗੀ ਖਤਮ ਹੋ ਗਈ। ਹੁਣ ਜਿਹੜਾ ਆਉਣ ਵਾਲਾ ਸਮਾਂ ਆ ਭਾਜੀ, ਜਿਹੜੀਆਂ ਚੀਜ਼ਾਂ ਜਿਹੜੀਆਂ ਆਪਣੇ ਟਰੱਕ ਸਕੂਲ ਜਿਨ੍ਹਾਂ ਦੀ ਟ੍ਰੇਨਿੰਗ ਹੁਣ ਸ਼ੁਰੂ ਹੋਣੀ ਆ, ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਆ ਕਿ ਟ੍ਰੇਨਰ ਦੇ ਉੱਤੇ ਬੜਾ ਜ਼ੋਰ ਦਿੱਤਾ ਗਿਆ ਕਿ ਟ੍ਰੇਨਰ ਦੀ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਆ, ਟ੍ਰੇਨਰ ਨੂੰ ਪਤਾ ਹੋਣਾ ਚਾਹੀਦਾ, ਜਿਹੜਾ ਇੰਸਟਰਕਟਰ ਹੈਗਾ ਉਹਨੂੰ ਪਤਾ ਹੋਣਾ ਚਾਹੀਦਾ। ਹੁਣ ਸਾਰੇ ਰਜਿਸਟਰ ਹੋਣੇ ਸ਼ੁਰੂ ਹੋ ਗਏ, ਤੁਹਾਡਾ ਟਰੱਕ ਸਕੂਲ ਰਜਿਸਟਰ ਹੋਣਾ ਸ਼ੁਰੂ ਹੋ ਗਿਆ, ਤੁਹਾਡਾ ਇੰਸਟਰਕਟਰ ਰਜਿਸਟਰ ਹੋਣਾ ਸ਼ੁਰੂ ਹੋ ਗਿਆ। ਅੱਜ ਅੱਜ ਦੀ ਨਿਊਜ਼ ਦੇ ਵਿੱਚ ਆਪਾਂ ਗੱਲ ਵੀ ਕਰਤੀ ਹੈ ਕਿ ਟਰੱਕਾਂ ਨੂੰ ਹਰ ਟਰੱਕ ਨੂੰ ਇੱਕ ਇਲੈਕਟ੍ਰੋਨਿਕ ਨੰਬਰ ਮਿਲ ਜਾਣਾ ਆ, ਠੀਕ ਹੈ ਨਾ। ਇਹ ਚੀਜ਼ਾਂ ਕਿਉਂ ਹੋ ਰਹੀਆਂ? ਇਹ ਚੀਜ਼ਾਂ ਤਾਂ ਹੋ ਰਹੀਆਂ ਕਿਉਂਕਿ ਅਣਗਹਿਲੀਆਂ ਹੋ ਰਹੀਆਂ, ਅਣਗਹਿਲੀਆਂ ਦੇ ਉੱਤੇ ਅਸੀਂ ਗਲਤੀਆਂ ਹੋ ਰਹੀਆਂ, ਗਲਤੀਆਂ ਦਾ ਜਿਹੜਾ ਨਤੀਜਾ ਆ ਉਹ ਨਿਕਲ ਕੇ ਸਾਹਮਣੇ ਆ ਰਿਹਾ। ਸੋ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ, ਇਹ ਚੀਜ਼ਾਂ ਸੋਚਣੀਆਂ ਪੈਣੀਆਂ ਕਿ ਅਸੀਂ ਬਿਜ਼ਨਸ ਦੇ ਵਿੱਚ ਸਿਰਫ ਤੇ ਸਿਰਫ ਇੱਕ ਪੈਸਾ ਹੀ ਬਣਾਉਣ ਨੂੰ ਸਾਡਾ ਜਿਹੜਾ ਇੱਕ ਮੇਨ ਮਕਸਦ ਰਹਿ ਗਿਆ, ਜਾਂ ਕਿ ਅਸੀਂ ਇਹਨੂੰ ਲੌਂਗ ਟਰਮ ਕੰਮ ਕਰਨਾ ਹੈ। ਔਰ ਜਦੋਂ ਅਸੀਂ ਇੱਦਾਂ ਦਾ ਕੋਈ ਡਰਾਈਵਰ ਸੜਕ ਤੇ ਤੋਰਦੇ ਹਾਂ, ਮਾਈ ਗॉड, ਕਿੰਨੀਆਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਲਦਾ ਜਾਂਦਾ। ਜੇ ਕ੍ਰਾਸ ਕੰਟਰੀ ਕਰ ਰਿਹਾ ਤੇ ਕਿੰਨੀਆਂ ਸਟੇਟਾਂ ਪਾਰ ਕਰਨੀਆਂ, ਔਰ ਕਿੰਨਾ ਉਹਨੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਲਦਾ ਜਾਂਦਾ। ਦੇਖੋ ਰਮਨ ਜੀ, ਉਹਨਾਂ ਦਾ ਤਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ। ਜਿਹੜੇ ਹੁਣ ਮੋਰੇ ਐਕਸੀਡੈਂਟ ਹੋਇਆ ਸੀ, 28 ਕਾਰਾਂ, ਉਹ 50 ਕਾਰਾਂ ਦੇ ਕਰੀਬ ਉੱਥੇ ਖੜੀਆਂ ਸੀਗੀਆਂ। ਹੁਣ ਆਪਾਂ ਵੀ ਇਦਾਂ ਹੀ ਹੁੰਦੇ ਆ, ਜਦੋਂ ਕਿਤੇ ਐਕਸੀਡੈਂਟ ਹੋਵੇ ਅਸੀਂ ਆਰਾਮ ਨਾਲ ਮੋਰੇ ਬ੍ਰੇਕ ਲਾ ਕੇ ਖੜੇ ਆ। ਹੁਣ ਇਹ ਕੀ ਪਤਾ ਵੀ ਪਿੱਛੋਂ ਆ ਕੇ ਇੰਨੀ ਜ਼ੋਰ ਦੇ ਨਾਲ ਅੱਜ ਦੀ ਤਰੀਕ 'ਚ ਹਰਜੋਤ ਭਾਜੀ, ਅੱਜ ਦੀ ਤਰੀਕ ਦੇ ਵਿੱਚ ਮੈਂ ਜਦੋਂ ਫਰੀਵੇ ਤੇ ਹੁਣ ਟਰੈਵਲ ਕਰਦਾ, ਕਦੀ ਵੀ ਕਰਦਾ, ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਫਰੰਟ ਵਾਲਾ ਪਾਸੇ ਇੰਨਾ ਡਰ ਨਹੀਂ ਹੁੰਦਾ ਜਿੰਨਾ ਤੁਹਾਨੂੰ ਪਿੱਛੋਂ ਡਰ ਹੁੰਦਾ ਵੀ ਮੇਰੇ ਉੱਤੇ ਆਣ ਕੇ ਕਿਸੇ ਨੇ ਚੜ ਜਾਣਾ ਹੈ। ਇਹ ਫੈਕਟ ਹੈ ਅੱਜ ਦੀ ਤਰੀਕ ਦੇ ਵਿੱਚ ਕਿ ਪਿੱਛੋਂ
ਪਤਾ ਨਹੀਂ ਹੁੰਦਾ ਕਿ ਬ੍ਰੇਕ ਲੱਗਣੀ ਆ, ਲਾਉਣੀ ਆ ਕਿ ਨਹੀਂ ਲਾਉਣੀ, ਕਿ ਫੋਨ ਤੇ ਹੋਣਾ ਬੰਦਾ, ਕਿੱਥੇ ਹੋਣਾ, ਕੀ ਹੋਣਾ। ਸੋ ਇਹ ਫੈਕਟ ਹੈਗਾ। ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਭਰਾ ਹੈਗੇ ਆ ਟਰੱਕਿੰਗ ਵਾਲੇ ਆ, ਸਾਰਿਆਂ ਨੂੰ ਬੇਨਤੀ ਆ ਭਾਈ, ਜੇ ਤਾਂ ਤੁਸੀਂ ਟ੍ਰੇਨਿੰਗ ਲਈ ਆ, ਘੱਟੋ ਘੱਟ ਜਿਹੜਾ ਸਾਈਡ ਵਾਲਾ ਰਨਵੇ ਹੁੰਦਾ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਨਹੀਂ ਤਾਂ 2-4 ਘੰਟੇ ਨਾ ਫੇਸਬੁੱਕ, YouTube ਤੋਂ ਹਟ ਕੇ ਬਹੁਤ ਵਧੀਆ ਯੂਟਿਊਬਸ ਬਣੀਆਂ ਕਿਸ ਤਰ੍ਹਾਂ। ਇੱਕ ਵਾਰੀ ਮੈਂ ਖੁਦ ਗ੍ਰੇਪ ਵਾਈਨ ਜਿਹੜਾ LA ਤੋਂ ਜਦੋਂ ਤੁਸੀਂ ਥੱਲੇ ਆਉਂਦੇ ਆ ਹਾਈਵੇ 5 ਤੇ ਦੇਖਿਆ ਵੀ ਟਰੱਕ ਦੇ ਟਾਇਰ ਧੂੰਆਂ ਹੀ ਧੂੰਆਂ ਹੋਇਆ ਸੀ ਪਾਟਿਓ। ਸੋ ਅਸੀਂ ਤਾਂ ਪਿੱਛੇ ਰੁਕ ਗਏ, ਹੁਣ ਪਤਾ ਨਹੀਂ ਉਹ ਕਿੱਦਾਂ ਜਾ ਕੇ ਰੁਕਿਆ ਹੋਊਗਾ ਟਰੱਕ। ਉਹ ਵੀ ਬਹੁਤ ਵੱਡੀ ਜਿਹੜੀ ਆ ਸਲੋਪ ਹੈਗੀ ਆ ਉੱਥੇ। ਸੋ ਭਾਜੀ ਇਹ ਮੈਂ ਬਹੁਤ ਜ਼ਰੂਰੀ ਆ ਸਿੱਖਣਾ। ਕੱਲ ਦੀ ਮੈਂ ਤੁਹਾਨੂੰ ਗੱਲ ਦੱਸਦਾ। ਕੱਲ ਦੀ ਮੈਨੂੰ ਨਾਪਟਾ ਦੇ ਵਿੱਚ ਕਾਲ ਆਈ ਬੰਦੇ ਦੀ, ਆਪਣੇ ਡਰਾਈਵਰ ਦੀ, ਕਿ ਭਾਜੀ ਮੈਂ ਕੀ ਕਰਾਂ, ਮੈਂ ਗ੍ਰੇਪ ਵਾਈਨ ਤੇ ਉਤਰਦਾ ਸੀਗਾ ਤੇ ਮੈਂ ਜਦੋਂ ਉੱਥੇ 35 ਦੀ ਸਪੀਡ ਆ, ਮੈਂ ਮੰਨਦਾ ਮੇਰੀ ਗਲਤੀ, ਮੇਰੇ ਹੱਥ 'ਚ ਫੋਨ ਸੀਗਾ, ਮੈਂ ਫੋਨ ਤੇ ਲੱਗਾ ਸੀਗਾ, ਮੇਰੀ ਸਪੀਡ 45 ਤੇ ਹੋ ਗਈ ਤੇ ਉਸ ਤੋਂ ਬਾਅਦ ਮੈਨੂੰ ਉਹ ਪੁਲਿਸ ਵਾਲਾ ਟਿਕਟ ਦੇ ਗਿਆ, ਪਰ ਉਹ 38 ਦੀ ਦੇ ਗਿਆ। ਤੇ ਹੁਣ ਦੱਸੋ ਮੈਂ ਕੀ ਕਰਾਂ? ਮੈਂ ਕਿਹਾ ਵੀ ਉਹ ਭਈ ਹੁਣ ਤਾਂ ਕੋਰਟ ਹੀ ਕਰੂਗੀ ਜਾਂ ਜੱਜ ਕਰੂਗਾ, ਕੀ ਕਰਨਾ ਹੈ, ਹਨਾ। ਵੀ ਇਹਦੇ ਵਿੱਚ ਤਾਂ ਦੇਖੋ, ਜਦੋਂ ਅਸੀਂ ਇਹ ਚੀਜ਼ਾਂ ਹੈ ਨਾ ਭਾਜੀ, ਇੱਕ ਚੀਜ਼ ਦੀ ਗਰੰਟੀ ਆ ਕਿ ਅਮਰੀਕਾ ਦੇ ਫਰੀਵੇ ਦੇ ਉੱਤੇ ਜਿਹੜੀ ਸਾਈਨਸ ਆ ਲੱਗੇ, ਜਿਹੜੇ ਔਰੇਂਜ ਸਾਈਨ ਲੱਗੇ ਹੁੰਦੇ ਆ ਟਰੱਕਿੰਗ ਵਾਸਤੇ, ਜੇ ਤੁਸੀਂ ਔਰੇਂਜ ਸਾਈਨ ਜਿਹੜੇ ਆ ਉਹ ਫੋਲੋ ਕਰੋ, ਜੇ ਤੁਸੀਂ ਔਰੇਂਜ ਸਾਈਨ ਤੇ ਲੱਗੀ ਸਪੀਡ ਨੂੰ ਫੋਲੋ ਕਰੋ, ਜੇ ਤੁਸੀਂ ਕਰਵ ਸਾਈਡ ਦੀ ਸਪੀਡ, ਜਿਹੜੀ ਜਿੱਥੇ ਕਰਵ ਆਇਆ, ਕਰਵ ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਰੈਗੂਲਰ ਸਪੀਡ 75 ਹੈ, ਲੇਕਿਨ ਕਰਵ ਦੇ ਉਹਨਾਂ ਨੇ 55 ਕਿਹਾ ਆ। 55 ਤੋਂ ਤੁਸੀਂ 5 ਮੀਲ ਵੀ ਉੱਤੇ ਟਰੱਕ ਚਲਾਉਣੇ ਆ ਨਾ, ਤੁਹਾਡੇ ਟਰੱਕ ਉਲਟਣ ਦਾ 100% ਖਤਰਾ ਹੈਗਾ। ਸੋ ਜਿੰਨੇ ਵੀ ਕਰਵ ਆ, ਜਿੰਨੀ ਵੀ ਕੰਸਟਰਕਸ਼ਨ ਆ, ਜਿੱਥੇ ਤੁਹਾਡੇ ਔਰੇਂਜ ਸਾਈਨ, ਜਿਹੜਾ ਟਰੱਕ ਵਾਲਾ ਜਿੰਨਾ ਔਰੇਂਜ ਸਾਈਨ ਨੂੰ ਫੋਲੋ ਕਰ ਲੂਗਾ, ਓਨਾ ਹੀ ਜ਼ਿੰਦਗੀ ਦੇ ਵਿੱਚ ਉਹ ਟਰੱਕਿੰਗ ਦੇ ਵਿੱਚ ਸੇਫ ਰਹਿ ਸਕਦਾ ਹੈ। ਕਿਉਂਕਿ ਔਰੇਂਜ ਸਾਈਨ ਜਿਹੜੇ ਪੋਸਟ ਕੀਤੇ ਹੁੰਦੇ ਆ, ਮੈਂ ਅੱਗੇ ਵੀ ਕਹਿ ਕੇ ਹਟਿਆ ਨਾ ਕਿ ਸੜਕ ਦੇ ਉੱਤੇ ਲਿਖਿਆ ਆ ਕਿੱਦਾਂ ਬਚਣਾ ਹੈ ਇਹਨਾਂ ਚੀਜ਼ਾਂ ਤੋਂ, ਜੀ। ਹਰ ਥਾਂ ਤੇ ਲਿਖਿਆ ਆ ਕਿੱਦਾਂ ਬਚਣਾ ਆ। ਜੇ ਤੁਸੀਂ ਉਹਨਾਂ ਸਾਇੰਸ ਨੂੰ ਫੋਲੋ ਨਹੀਂ ਕਰਦੇ, ਜੇ ਤੁਸੀਂ ਉਹਨਾਂ ਸਾਇੰਸ ਨੂੰ ਨਹੀਂ ਪੜ੍ਹਦੇ, ਤੇ ਮੇਰੇ ਖਿਆਲ ਦੇ ਵਿੱਚ ਨਹੀਂ ਕਿ ਤੁਸੀਂ ਕਿਤੇ ਨਾ ਕਿਤੇ ਕੁਛ ਨਾ ਕੁਛ ਤੁਹਾਡੇ ਲਈ ਵਾਪਰ ਸਕਦਾ। ਕਿਉਂਕਿ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਸਾਇੰਸ ਹੁੰਦੇ ਆ ਜਿਹੜੇ ਫਰੀਵੇ ਤੇ ਲੱਗੇ ਹੁੰਦੇ ਆ। ਔਰ ਆਪਾਂ ਜਦੋਂ ਰੀਸੈਂਟਲੀ ਆਪਾਂ ਕਈ ਵਾਰੀ ਇਹ ਗੱਲ ਸੁਣੀ ਵੀ ਆ ਕਿ ਆਪਣੇ ਵੀ ਜਿਹੜੇ ਐਕਸੀਡੈਂਟ ਹੋਏ ਆ, ਡਰਾਈਵਰਸ ਨੇ ਕਈ ਵਾਰੀ ਕਾਲ ਕਰਕੇ ਵੀ ਕਹੀ ਆ ਕਿ ਜਿਹੜੇ ਡਰਾਈਵਰਸ ਹੈਗੇ ਆ ਸਾਈਨ ਬਹੁਤ ਮਿਸ ਕਰਕੇ ਗਏ ਆ ਅੱਗੇ ਜਿਹੜਾ ਐਕਸੀਡੈਂਟ ਹੋਇਆ ਆ। ਸੋ ਪ੍ਰਮਾਤਮਾ ਨਾ ਕਰੇ ਇਦਾਂ ਦੀ ਕੋਈ ਗੱਲ ਹੋਵੇ, ਬਟ ਡੈਫੀਨੇਟਲੀ ਜਿਹੜੇ ਸਾਈਨਸ ਹੈਗੇ ਆ ਫਰੀਵੇ ਤੇ ਲੱਗੇ ਆ, ਉਹਨਾਂ ਦੇ ਉੱਤੇ ਜਿੰਨਾ ਵੱਧ ਤੋਂ ਵੱਧ ਧਿਆਨ ਦੇ ਸਕਦੇ ਹੋ ਜ਼ਰੂਰੀ ਆ। ਸੋ ਸਾਡੇ ਨਾਲ ਰਮਨ ਜੀ ਕਾਲਰ ਜੁੜੇ ਹੋਏ ਆ, ਰਾਜ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਅਕਾਲ ਜੀ। ਰਮਨ ਭਾਜੀ, ਮੇਰਾ ਕੁਐਸਚਨ ਤਾਂ ਕੋਈ ਹੋਰ ਸੀਗਾ, ਲੇਕਿਨ ਜਦੋਂ ਤੁਸੀਂ ਸੇਫਟੀ ਦੀ ਗੱਲ ਕਰ ਰਹੇ ਹੋ, ਜਿਹੜਾ ਬੰਦੇ ਦਾ ਹੁਣ ਐਕਸੀਡੈਂਟ ਹੋ ਗਿਆ, ਜਿਹੜੇ 110 ਸਾਲ ਦੀ ਜਿਹਨੂੰ ਪ੍ਰਿਜ਼ਨ ਹੋਈ ਆ, ਉਹਦੇ 'ਚ ਬੜਾ ਵੱਡਾ ਰੀਜ਼ਨ ਇੱਕ, ਕਿਉਂਕਿ ਤੁਹਾਨੂੰ ਪਤਾ I-70 ਜਿਹੜਾ ਮੋਸਟ ਡੇਂਜਰ ਹਾਈਵੇ ਹੈਗਾ US ਜੀ। ਤੇ ਚੰਗਾ ਆਪਣਾ ਐਕਸਪੀਰੀਅੰਸ ਡਰਾਈਵਰ ਵੀ ਉੱਥੇ ਜਾ ਕੇ ਹੱਥ ਚੱਕ ਦਿੰਦਾ ਕਿ ਨਹੀਂ, ਉਹ ਕਿਉਂਕਿ ਹੁਣ ਇਸ ਟਾਈਮ ਵੈਦਰ ਦੇ ਵਿੱਚ ਵੀ ਮੈਂ ਵੀ ਹੁਣ ਰਾਈਟ ਨਾਓ ਮੈਂ ਕੈਂਸਰ ਕ੍ਰਾਸ ਕਰਕੇ ਨਿਕਲਿਆ ਤੇ ਮੈਂ 70 ਨੂੰ ਛੱਡ ਕੇ ਮੈਂ 40 ਤੇ ਆ ਗਿਆ। ਮੈਨੂੰ 300 ਮੀਲਾਂ ਵੱਧ ਪੈਣੀਆਂ, 250, ਪਰ ਡਜ਼ਨਟ ਮੈਟਰ, ਲੇਕਿਨ ਸੇਫਟੀ ਪਹਿਲੇ ਆ। 20 ਤੋਂ 25 ਟਰੱਕ ਆਲਰੇਡੀ ਅੱਜ ਸਵੇਰੇ ਮੈਂ ਦੇਖਿਆ ਪਲਟੇ ਹੋਇਆ I-35 ਦੇ ਉੱਪਰ, ਡਿਊ ਟੂ ਵਿੰਡ। ਔਰ ਲੋਕਾਂ ਦੇ ਕੋਲ ਵੇਟ ਘੱਟ ਹੋਣਾ, ਲੇਕਿਨ ਲੋਕੀ ਪ੍ਰੀਕਾਸ਼ਨ ਨਹੀਂ ਲੈਂਦੇ। ਮੇਰੇ ਕੋਲ 8000 ਪਾਉਂਡ ਵੇਟ ਸੀਗਾ। ਤੁਸੀਂ ਮੰਨੋਗੇ ਮੈਂ ਕੱਲ ਸਾਰਾ ਦਿਨ ਜਿਹੜਾ ਆ ਕੈਂਸਰ ਸਿਟੀ ਦੇ ਵਿੱਚ ਮੈਂ ਸਟੇ ਕੀਤਾ। ਮੈਂ ਅੱਜ ਸਵੇਰੇ ਨਿਕਲਿਆ ਜਦੋਂ ਨਾਰਮਲ ਵੈਦਰ ਹੋ ਗਿਆ। ਤੇ ਇਹ ਜਿਹੜੀ ਪ੍ਰੀਕਾਸ਼ਨ ਲੈਣੀ ਉਹ ਬੜੀ ਜ਼ਰੂਰੀ ਆ। ਦੂਜਾ, ਜਿਹੜਾ ਡਾਊਨ ਹਿਲ ਦੇ ਉੱਤੇ ਜਿਹੜੇ ਲੋਕ ਆਉਂਦੇ ਆ, ਮੈਂ ਉਹਨਾਂ ਨੂੰ ਆਪਣੇ ਹਿਸਾਬ ਨਾਲ ਰਿਕਮੈਂਡ ਕਰਦਾ ਕਿ ਜਦੋਂ ਵੀ ਤੁਸੀਂ ਆਟੋ ਟਰੱਕ ਆ, ਇਹਨਾਂ ਦੇ RPM ਚੜ੍ਹ ਜਾਂਦੇ ਆ, ਜਿੱਥੋਂ ਲੋਕੀ ਬਹੁਤ ਜ਼ਿਆਦਾ ਰੇਸ ਹੋ ਜਾਂਦੀ ਆ, ਉਹਨੂੰ ਕੰਟਰੋਲ ਪਹਿਲੇ ਨਹੀਂ ਕਰਦੇ, ਤੇ ਕੋਸ਼ਿਸ਼ ਕਰਨ ਕਿ ਉਹਨੂੰ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕਨਵਰਟ ਕਰਕੇ, ਆਪਣੇ ਜਿਹੜੇ ਆਟੋ ਟਰੱਕ ਆ ਮੈਨੂਅਲ ਵੀ ਹੋ ਜਾਂਦੇ ਆ, ਤੇ ਉਹ 'ਚ ਮੈਨੂਅਲ ਡਾਊਨ ਗੇਅਰ ਕਰਕੇ ਤੇ ਬੰਦਾ ਉਹਨੂੰ ਹਿਲ ਨੂੰ ਆਰਾਮ ਨਾਲ ਈਜ਼ੀਲੀ ਉਤਾਰੇ, ਉਹ ਰਸ਼ ਨਾ ਕਰੇ, ਤੇ ਮੇ ਵੀ ਕਿ ਉਹ ਮਤਲਬ ਕਾਫੀ ਸੇਫ ਉਤਰ ਸਕਦਾ ਆ, ਜੋ ਮੈਂ ਯੂਜ਼ ਕਰਦਾ ਜੀ। ਥੈਂਕ ਯੂ ਭਾਜੀ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਜਿਹੜੀ ਰੋਡ ਸਾਈਡ ਪਲੈਨਿੰਗ ਹੈਗੀ ਆ, ਜਦੋਂ ਤੁਸੀਂ ਫਰੀਵੇ ਤੇ ਚੱਲ ਰਹੇ ਹੈਗੇ ਆ, ਜਿਹੜੀ ਭਾਈ ਸਾਹਿਬ ਹੁਣੀ ਗੱਲ ਕਰਕੇ ਗਏ ਆ, ਮੈਂ ਕਈ ਵਾਰੀ ਇਹ ਜ਼ਿੰਦਗੀ ਦੇ ਵਿੱਚ ਟਰੱਕਿੰਗ ਦੇ ਵਿੱਚ ਜਦੋਂ ਚਲਾਉਂਦੇ ਸੀਗੇ, ਕਈ ਵਾਰੀ ਇਹ ਚੀਜ਼ ਜਿਹੜੀ ਆ ਇਹ ਕੀਤੀ ਆ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵੈਦਰ ਜਿਹੜਾ ਆ ਉਹ ਮਤਲਬ ਕਿ ਅਨਸਰਟਨ ਹੋ ਗਿਆ ਆ, ਔਰ ਵੈਦਰ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਸਿਚੁਏਸ਼ਨ ਜਿਹੜੀ ਮੇਰੇ ਲਈ ਖੜੀ ਹੋ ਸਕਦੀ ਆ, ਤੇ ਜਸਟ ਪੁੱਲ ਐਂਡ ਪਾਰਕ
ਤੇ ਸੇਫਟੀ ਦੇ ਨਾਲ ਸੌਂ ਜਾਓ, ਆਰਾਮ ਕਰ ਲਓ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਬੜੀ ਵਾਰੀ ਫਰੀਵੇ ਵੀ ਚੇਂਜ ਕੀਤੇ ਆ ਕਿ ਇਸ ਫਰੀਵੇ ਦੇ ਉੱਤੇ ਹੁਣ ਸਨੋ ਪੈ ਗਈ ਹੋਣੀ ਆ। ਚਲੋ ਆ ਜਿਹੜੀ ਗੱਲ ਕੀਤੀ ਹੁਣੇ ਕਿ ਕੈਂਸਸ ਤੋਂ ਤੁਸੀਂ ਡੈਨਵਰ ਵਾਲ ਦੀ 70 ਲੈ ਕੇ ਥੱਲੇ ਉਤਰਨਾ ਵੇਗਸ ਨੂੰ, ਡੈਫੀਨੇਟਲੀ 300 ਮੀਲ ਦਾ ਫਰਕ ਪੈ ਗਿਆ ਹੋਊਗਾ ਜੇ ਥੱਲੇ 55 ਲੈ ਕੇ ਆਪਣਾ ਓਕਲਾਹੋਮਾ ਵਾਲ ਦੀ ਤੁਸੀਂ ਇੱਧਰ ਥੱਲੇ ਆਉਣਾ 40 ਤੇ। ਪਰ ਅਗੇਨ ਸੇਫਟੀ ਹੈਗੀ ਆ, 300 ਮੀਲ ਵੱਧ ਜ਼ਰੂਰ ਪੈ ਗਿਆ ਹੈਗਾ, ਲੇਕਿਨ ਸੇਫਟੀ ਆ। ਦੂਸਰੀ ਗੱਲ ਜਿਹੜੀ ਆ ਕਿ ਜਦੋਂ ਤੁਸੀਂ ਇਹ ਚੀਜ਼ਾਂ ਜਿਹੜੀਆਂ ਆ ਕਰਦੇ ਹੈਗੇ ਆ, ਪਲੈਨਿੰਗ ਕਰਦੇ ਹੈਗੇ ਆ ਸੜਕ ਦੇ ਉੱਤੇ ਕਿ ਮੈਂ ਆਹ ਚੀਜ਼ ਨਹੀਂ ਕਰਨੀ ਹੈਗੀ, ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਇਹ ਮੈਨੇ ਰਖਾਉਣੀਆਂ ਹੈਗੀਆਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਲੇਟ ਹੋ ਜਾਂਦੇ ਆ ਜਾਂ ਤੁਸੀਂ ਤੁਹਾਡੀ ਡਿਲੀਵਰੀ, ਪਰ ਕੋਈ ਵੀ ਤੁਹਾਨੂੰ ਜਿਹੜਾ ਇਸ ਚੀਜ਼ ਦੇ ਵਿੱਚ ਮੈਂ ਡਰਾਈਵਰ ਕਮਿਊਨਿਟੀ ਦੇ ਨਾਲ ਇਹ ਗੱਲ ਕਰਨੀ ਚਾਹੁੰਦਾ ਕਿ ਤੁਹਾਨੂੰ ਲਾਅ ਪ੍ਰੋਟੈਕਟ ਕਰਦਾ ਹੈਗਾ, ਕੋਲੀਜਨ ਦਾ ਲਾਅ ਪ੍ਰੋਟੈਕਟ ਕਰਦਾ ਹੈਗਾ, ਜਿਹਦੇ ਵਿੱਚ ਕਿ ਜੇ ਤੁਹਾਨੂੰ ਲੱਗਦਾ ਆ ਕਿ ਕਰੰਟ ਜਿਹੜੀਆਂ ਤੁਹਾਡੀਆਂ ਸੜਕੀ ਜਿਹੜੀਆਂ ਕੰਡੀਸ਼ਨਸ ਆ, ਜਿਹੜੀ ਵੈਦਰ ਕੰਡੀਸ਼ਨਸ ਆ, ਜੇ ਉਹ ਡੇਂਜਰਸ ਹੈਗੀਆਂ, ਤੁਹਾਡਾ ਸੇਫਟੀ ਇਸ਼ੂ ਹੈਗਾ ਉਹਦੇ ਵਿੱਚ, ਤੁਸੀਂ ਡੈਫੀਨੇਟਲੀ ਟਰੱਕ ਆਪਣਾ ਸੇਫਟੀ ਦੇ ਨਾਲ ਰੋਕ ਸਕਦੇ ਹੈਗੇ ਆ ਔਰ ਨਾ ਚਲਾਉਣ ਦੀ ਗੱਲ ਕਰ ਸਕਦੇ ਹੈਗੇ ਆ। ਔਰ ਉਹਦੇ ਵਿੱਚ ਜੇ ਤੁਹਾਨੂੰ ਕੋਈ ਵੀ ਕੰਪਨੀ, ਕੋਈ ਵੀ ਬ੍ਰੋਕਰ, ਕੋਈ ਵੀ ਐਸਾ ਇਨਸਾਨ ਜਿਹੜਾ ਤੁਹਾਨੂੰ ਕੋਈ ਪੁਸ਼ ਕਰਦਾ, ਪ੍ਰੈਸ਼ਰ ਕਰਦਾ, ਉਹਦੇ ਖਿਲਾਫ ਤੁਸੀਂ ਜਿਹੜੀ ਕੰਪਲੇਂਟ ਵੀ ਕਰ ਸਕਦੇ ਹੈਗੇ ਆ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਰੂਰੀ ਹੈਗੀਆਂ ਸੋਚਣੀਆਂ ਸਮਝਣੀਆਂ, ਕਿਉਂਕਿ ਸੇਫਟੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਸੋ ਬਿਲਕੁਲ, ਜਿਸ ਤਰ੍ਹਾਂ ਪਹਿਲਾਂ ਆਪਣੇ ਵੀਰ ਗੱਲ ਕਰਕੇ ਗਏ ਸੀ, ਅੱਜ ਆਇਓਵਾ ਦੇ ਵਿੱਚ ਵੀ ਇੱਕ ਟੋਰਨੇਡੋਜ਼ ਆਏ ਆ ਜਿਹਦੇ ਨਾਲ ਟਰੱਕ ਉਲਟ ਗਿਆ, ਇੱਕ ਟਰੱਕ ਵੀਰ ਦੀ ਮੌਤ ਹੋ ਗਈ ਆ। ਤੇ ਸਾਡੇ ਨਾਲ ਕਾਲਰਸ ਬਹੁਤ ਜੁੜੇ ਹੋਏ ਆ। ਅਗਲੇ ਕਾਲਰ ਆ ਬੂਟਾ ਸਿੰਘ ਜੀ। ਹਾਂਜੀ, ਸਰਦਾਰ ਹਰਜੋਤ ਸਿੰਘ ਖਾਲਸਾ ਜੀ ਤੇ ਬਾਈ ਰਮਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਇਹ ਜਿਹੜਾ 70 ਹਾਈਵੇ ਆ ਉਹ ਤੇ ਮੈਂ ਘੱਟੋ ਘੱਟ 20-22 ਵਾਰੀ ਗਿਆ ਹੋਊਗਾ ਜੀ। ਤੇ ਚੱਕਰ ਆ ਵੀ ਜੇ ਆਪਾਂ ਨਾ ਕੋਈ ਵੀ ਪ੍ਰੋਬਲਮ ਆਉਂਦੀ ਆ, ਜਿੰਨੀ ਲਿਮਟ ਸਪੀਡ ਤੇ ਟਰੱਕ ਚਲਾਈਏ ਨਾ, ਤੇ ਕਦੇ ਕੋਈ ਜੇ ਬ੍ਰੇਕਾਂ ਵੀ ਫੇਲ ਹੁੰਦੀਆਂ ਤੇ ਤਾਂ ਵੀ ਉਹਨੂੰ ਕੰਟਰੋਲ ਕਰਨਾ ਸੌਖਾ ਹੋ ਜਾਂਦਾ। ਇਹ ਜਦੋਂ ਓਵਰ ਸਪੀਡ ਚਲਾਉਂਦੇ ਆ ਨਾ, ਉਦੋਂ ਨਹੀਂ ਹੁੰਦਾ ਇਹ। ਉਹਦੇ ਤੇ ਕਈ ਆਪਸ਼ਨਾਂ ਉਹਦੇ ਤੇ ਹੈਗੀਆਂ ਭਾਈ, ਗੇਅਰ ਵੀ ਵੱਡਾ ਛੋਟਾ ਹੋ ਸਕਦਾ, ਟ੍ਰੇਲਰ ਬ੍ਰੇਕ ਹੈਗੀ ਆ। ਅਸਰ ਨਾ ਤਾਂ ਟ੍ਰੇਲਰ ਦੀਆਂ ਤੇ ਨਾ ਟਰੱਕ ਦੀਆਂ ਬ੍ਰੇਕਾਂ ਇੱਕੋ ਦਮ ਇਕੱਠੀਆਂ ਫੇਲ ਹੁੰਦੀਆਂ। ਧੰਨਵਾਦ ਜੀ। ਬਿਲਕੁਲ ਜੀ, ਜੇ ਬੰਦੇ ਨੇ ਗਲਤੀ ਕੀਤੀ, ਹਾਂਜੀ ਪੂਰੀ ਜਾਣਬੁੱਝ ਕੇ ਗਲਤੀ ਕੀਤੀ ਉਹ ਬੰਦੇ ਨੇ। ਜੇ ਤੁਹਾਡੀਆਂ ਜਿਹੜੀਆਂ ਜਦੋਂ ਤੁਸੀਂ ਫਰੀਵੇ ਦੇ ਸਾਈਨਸ ਦੀ ਪਾਲਣਾ ਕਰਦੇ ਆ ਨਾ, ਸਪੀਡ ਦੀ ਪਾਲਣਾ ਕਰਦੇ ਆ, ਤਾਂ ਬਹੁਤ ਹਾਦਸੇ ਤੁਸੀਂ ਰੋਕ ਸਕਦੇ ਹੋ ਜੀ। ਤੇ ਧੰਨਵਾਦ ਹਰਜੋਤ ਜੀ। ਭਾਈ, ਜਿਹੜੀ ਉਹਨਾਂ ਨੇ ਇੱਕ ਗੱਲ ਕੀਤੀ ਸੀਗੀ ਪਹਾੜੀ ਤੋਂ ਉਤਰਨ ਦੀ ਸਪੀਡ ਦੀ, ਕਿ ਆਟੋਮੈਟਿਕ ਟਰੱਕ ਜਿਹੜੇ ਉਹਨਾਂ ਦੀ ਸਪੀਡ ਵੱਧ ਜਾਂਦੀ ਆ। ਜੇ ਤੁਸੀਂ ਕਰੂਜ਼ ਕੰਟਰੋਲ ਲਾ ਕੇ ਟਰੱਕ ਨੂੰ ਉਤਾਰਦੇ ਹੈਗੇ ਆ, ਕਰੂਜ਼ ਤੇ 35 ਤੇ ਸਪੀਡ ਸੈੱਟ ਕਰ ਦਿੰਦੇ ਹੈਗੇ ਆ, ਤੇ ਨਹੀਂ ਉਹਦੇ RPM ਨਹੀਂ ਵੱਧਦੇ ਹੈਗੇ। ਕਰੂਜ਼ ਕੰਟਰੋਲ ਦੇ ਉੱਤੇ ਜਿਹੜਾ ਵੋਲਵੋ ਦਾ ਟਰੱਕ ਸਪੈਸ਼ਲੀ ਹੈਗਾ, ਕਿਉਂਕਿ ਮੈਂ ਵੋਲਵੋ ਦਾ ਟਰੱਕ ਜਿਹੜਾ VNL VNR ਜਿਹੜਾ ਹੈ ਸਪੈਸ਼ਲੀ ਜੋ ਨਵੇਂ ਆਏ ਸੀਗੇ, ਟੈਸਟ ਡਰਾਈਵ ਕੀਤੇ ਆ, ਇਹਦੇ ਦੇ ਵਿੱਚ ਜਦੋਂ ਤੁਸੀਂ ਕਰੂਜ਼ ਕੰਟਰੋਲ ਤੇ ਲਾ ਕੇ ਤੁਸੀਂ ਟਰੱਕ ਨੂੰ ਉਤਾਰਦੇ ਹੈਗੇ, ਟਰੱਕ ਦੀ ਸਪੀਡ ਜਾਂ RPM ਨਹੀਂ ਵੱਧਦੇ ਜੀ। ਸਾਡੇ ਅਗਲੇ ਕਾਲਰ ਹੈ ਅਮਰਜੀਤ ਸਿੰਘ ਬੈਂਸ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਦੇ ਵਾਰ-ਵਾਰ ਕਹਿੰਦੇ ਆ ਨਾ, ਜੇ ਕੋਈ ਲਾਇਸੈਂਸ ਨਵਾਂ ਲੈਂਦਾ, ਉਹਨੂੰ ਪਹਿਲੀ ਗੱਲ ਐਕਸਪੀਰੀਅੰਸ ਡਰਾਈਵਰ ਨਾਲ ਥੋੜ੍ਹਾ ਜਿਹਾ ਚਲਾਉਣਾ ਚਾਹੀਦਾ, ਲਾਈਕ 6 ਮਹੀਨੇ ਸੋ ਸਿੱਖ ਲੈਂਦਾ ਵੀ ਸਾਰੇ ਰੋਡ ਕੰਡੀਸ਼ਨ, ਜਿੱਦਾਂ ਪਹਾੜੀ ਆ ਜਾਂ ਜਿੱਥੇ ਬਰਫ਼ ਪੈਂਦੀ ਆ। ਹਾਂਜੀ, ਨਾਲੇ ਨਾ ਜਿੱਦਾਂ ਤੁਸੀਂ ਪਹਾੜਾਂ ਵਿੱਚ ਜਾਂਦੇ ਆ, ਆਪਾਂ ਦੇਖਿਆ ਯੂਟਾ, ਨਿਊ ਮੈਕਸੀਕੋ ਤੇ ਕਾਲੋਰਾਡੋ ਪਹਾੜੀਆਂ ਬਹੁਤ ਉੱਚੀਆਂ ਨਾ। ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਤੁਹਾਡਾ ਜਿਹੜਾ ਇੰਜਨ ਬ੍ਰੇਕ ਆ ਉਹ ਸਹੀ ਕੰਮ ਕਰਦਾ, ਤੇ ਤੁਹਾਨੂੰ ਆਪਦਾ ਭਾਰ ਹੀ ਪਤਾ ਹੋਣਾ ਚਾਹੀਦਾ ਵੀ ਲੋਡ ਦਾ ਭਾਰ ਕਿੰਨਾ ਨਾ, ਉਸ ਹਿਸਾਬ ਨਾਲ ਤੁਸੀਂ ਚਲਾਉਣਾ। ਭਾਜੀ ਮੈਨੂੰ ਨਾ ਵੀ 2013 ਵਿੱਚ ਮੇਰੀਆਂ ਬ੍ਰੇਕਾਂ ਫੇਲ ਹੋ ਗਈਆਂ ਸੀਗੀਆਂ ਯੂਟਾ ਵਿੱਚ ਨਾ। ਪਹਿਲਾਂ ਮੈਂ 2013 ਤੋਂ 8 ਸਾਲ ਲੋਕਲ ਚਲਾਏ ਤੇ ਕੈਲੀਫੋਰਨੀਆ। ਇੱਥੇ ਪਹਾੜੀਆਂ ਬਾਹਲੀਆਂ ਨਹੀਂ, ਪਰ ਉਹ ਸਟੇਟਾਂ ਵਿੱਚ ਨਾ ਰਾਕੀਜ਼ ਮਾਊਂਟਨ ਜਾਂਦੇ ਆ, ਸਾਰੇ ਤੋਂ ਉੱਚੇ ਮਾਊਂਟਨ ਆ, ਸੋ ਬਹੁਤ ਔਖਾ ਚਲਾਉਣ ਨੂੰ। ਮੈਂ ਜਾਂਦਾ ਸੀਗਾ, ਐਕਸਪੀਰੀਅੰਸ ਹੈ ਨਹੀਂ ਸੀ ਮੇਰੀ ਪਹਿਲਾਂ ਬਈ ਪਹਾੜਾਂ ਵਿੱਚ ਚਲਾਉਣ ਨੂੰ। ਸੋ ਮੇਰਾ ਦੂਜਾ ਤੀਜਾ ਗੇੜਾ ਸੀਗਾ ਉੱਧਰ ਨੂੰ, ਯੂਟਾ ਵੱਲ ਨੂੰ, ਕਾਲੋਰਾਡੋ ਵੱਲ ਨੂੰ ਨਾ। ਸਾਡੀਆਂ ਜੈਕ ਬ੍ਰੇਕ ਜਿਹੜੇ ਇੰਜਨ ਬ੍ਰੇਕ ਵੀ ਉਹ ਵੀ ਬੜੀ ਵਧੀਆ ਨਹੀਂ ਸੀਗੀ। ਸਾਡਾ ਭਾਰ ਸੀਗਾ ਆਲਮੋਸਟ 80,000 ਪਾਉਂਡ ਨਾ। ਆਈ ਥਿੰਕ ਗੇਅਰ ਵੀ ਸਾਡੇ ਕੋਲ ਗਲਤ ਪੈ ਗਿਆ ਹੈਗਾ। ਮੈਂ 6 ਮੀਲ ਸਿੱਧਾ ਥੱਲੇ ਨੂੰ ਉਤਰਾਈ ਸੀਗੀ ਨਾ, 6% ਜਾਂ 7%। ਉਹ ਮੈਂ ਬ੍ਰੇਕ ਲਾਵਾਂ, ਪਿੱਛੋਂ ਧੂੰਆਂ ਨਿਕਲੀ ਜਾਵੇ, ਟਰੱਕ ਤੇਜ਼ ਹੋਈ ਜਾਵੇ। ਜਿਹੜਾ ਮੇਰੇ ਨਾਲ ਸੀਗਾ ਟੀਮ ਡਰਾਈਵਰ, ਮੈਂ ਉਹਨੂੰ ਰੌਲੀ ਪਾਈ, ਮੈਂ ਕਿਹਾ ਵੀ ਟਰੱਕ ਹੌਲੀ ਨਹੀਂ ਹੁੰਦਾ ਬਈ, ਪਿੱਛੋਂ ਧੂੰਆਂ ਨਿਕਲੀ ਜਾਂਦਾ
ਐਟ ਐਂਡ ਇਦਾਂ ਹੋਇਆ, ਮੇਰੇ ਬ੍ਰੇਕਾਂ ਫੇਲ ਹੋ ਗਈਆਂ। ਇੱਕ ਰੈਂਪ ਜਿਹਾ ਜਾਂਦਾ ਸੀ ਘਰਾਂ ਵੱਲ ਨੂੰ, ਮੈਂ ਉਹਦੇ ਉੱਪਰ ਚੜਾਤਾ ਟਰੱਕ, ਪਰ ਲੱਕੀ ਰਹਿ ਗਿਆ, ਰੱਬ ਨੇ ਮੈਨੂੰ ਬਚਾਇਆ ਉਦਣ। ਰੱਬ ਹੀ ਬਚਾਉਂਦਾ ਇਦਾਂ ਦੇ ਸਿਚੁਏਸ਼ਨ ਤੇ। ਉਹ ਬ੍ਰੇਕਾਂ ਨੂੰ ਵੀ ਅੱਗ ਲੱਗ ਗਈ, ਟ੍ਰੇਲਰ ਨੂੰ ਅੱਗ ਲੱਗੀ ਸੀ। ਉਹ ਜਿਹੜੇ ਘਰ ਵਾਲੇ ਰਹਿੰਦੇ ਉਹਨਾਂ ਨੇ ਬਾਹਰ ਨਿਕਲੇ, ਹੋਸਾਂ ਦਾ ਪਾਣੀ ਪੂਣੀ ਚਲਾਇਆ, ਮਸੀਂ ਅੱਗ ਬੁਝਾਈ। ਸੋ ਤੁਹਾਨੂੰ ਨਾ ਪਹਿਲਾਂ ਐਕਸਪੀਰੀਅੰਸ ਹੋਣੀ ਚਾਹੀਦੀ ਹੈ ਜੇ ਤੁਸੀਂ ਪਹਾੜੀ ਵਿੱਚ ਜਾਂਦੇ ਆ। ਸੋ ਸਾਰੀ ਚੀਜ਼ਾਂ ਮਾਈਂਡ ਵਿੱਚ ਰੱਖਣੀਆਂ ਚਾਹੀਦੀਆਂ ਵੀ ਤੁਹਾਡਾ ਇੰਜਨ ਬ੍ਰੇਕ ਸਹੀ ਕੰਮ ਕਰਦਾ, ਤੁਸੀਂ ਰਾਈਟ ਗੇਅਰ ਵਿੱਚ ਹੈਗੇ, ਜਦੋਂ ਡਾਊਨ ਜਾਂਦੇ ਆ ਤੁਹਾਡਾ ਭਾਰ ਕਿੰਨਾ। ਸੋ ਏਦਾਂ ਦੀਆਂ ਚੀਜ਼ਾਂ ਚੇਤਾ ਰੱਖਣੀਆਂ ਚਾਹੀਦੀਆਂ। ਸੋ ਮੈਨੂੰ ਤਾਂ ਘਟਨਾਵਾਂ ਹੋਈਆਂ। ਧੰਨਵਾਦ ਭਾਜੀ, ਬਹੁਤ ਬਹੁਤ। ਤੇ ਅਗਲੇ ਸਾਡੇ ਕਾਲਰ ਹੈ ਰਮਨਜੀਤ ਸਨੀ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਆਪਣੇ ਜਿਹੜਾ ਇਹ ਹੈਪਨ ਹੋਇਆ ਜੀ ਹਨਾ, ਜਿੰਨਾ ਕੁ ਸਾਨੂੰ ਐਕਸਪੀਰੀਅੰਸ ਆ, ਕਿਉਂਕਿ ਦੇਖੋ ਜੇ ਤਾਂ ਜਿਵੇਂ ਤੁਸੀਂ ਦੱਸਿਆ ਵੀ ਆਪਾਂ ਸਾਈਨ ਫੋਲੋ ਕਰਦੇ ਆ, ਬੰਦੇ ਨੂੰ ਪਤਾ ਲੱਗਣ ਲੱਗ ਜਾਂਦਾ। ਗਰੇਵ ਵਾਈਨ ਦੀ ਐਗਜ਼ਾਮਪਲ ਲੈ ਲਈਏ ਵੀ 35 ਦੀ ਸਪੀਡ ਹੋ ਗਈ ਨਾ, ਪਹਿਲਾਂ ਹੀ ਆਪਾਂ ਸਲੋ ਹੋਣ ਲੱਗ ਜਾਂਦੇ, ਆਪਾਂ ਆਪਣਾ ਗੇਅਰ ਸੈੱਟ ਕਰਕੇ ਦੇਖ ਲੈਂਦੇ ਆ। ਇੱਕ ਤਾਂ ਇਹ ਸਾਡੇ ਅਕੋਰਡਿੰਗ ਇੱਕ ਤਾਂ ਲੈਕ ਆਫ ਜਿਹੜੀ ਆਪਣੀ ਐਕਸਪੀਰੀਅੰਸ ਦੀ ਹੈਗੀ ਆ, ਤੇ ਦੂਜੀ ਗੱਲ ਬਾਈ ਜੀ ਇਹ ਅੱਜ ਕੱਲ੍ਹ ਜਿਵੇਂ ਤੁਹਾਨੂੰ ਦੱਸ ਅੱਗੇ ਵੀ ਅਸੀਂ ਦੱਸਦੇ ਰਹਿੰਦੇ ਵੀ ਹੁਣ ਤਾਂ ਟਰੱਕਾਂ ਵਾਲਿਆਂ ਤੋਂ ਆਪ ਹੀ ਸਾਨੂੰ ਆਪ ਨੂੰ ਡਰ ਲੱਗਣ ਲੱਗ ਗਿਆ। ਮਤਲਬ ਤੁਸੀਂ ਟਿਕਟੋਕ ਤੇ ਜਾ ਕੇ ਤੁਸੀਂ ਟਰੱਕਿੰਗ ਭਰ ਕੇ ਦੇਖ ਲਓ, ਮਤਲਬ ਇੰਨੇ ਜਾਣੇ ਆਪਣੇ ਆਹ ਚੱਲਦੇ ਟਰੱਕਾਂ ਦੇ ਵੀਡੀਓਜ਼ ਬਣਾਉਂਦੇ ਨੇ। ਸੋ ਜੇ ਮੇਨ ਤਾਂ ਉਹੀ ਹੈ ਜੀ, ਜੇ ਤੁਹਾਡਾ ਧਿਆਨ ਥੋੜ੍ਹਾ ਜਿਹਾ ਦੂਜੇ ਪਾਸੇ ਗਿਆ ਤਾਂ ਆਪਣਾ ਆਪ ਤੇ ਆਪ ਐਕਸੀਡੈਂਟ ਹੋਣ ਦੇ ਚਾਂਸਿਸ ਵੱਧਦੇ ਆ। ਅੱਗੇ ਇਹਨਾਂ ਨੇ ਪਾਇਆ ਸੀਗਾ ਵੀ 2-3 ਸਾਲ ਪਹਿਲਾਂ ਵੀ ਜੇ ਹੁਣ ਤੁਹਾਡਾ ਐਕਸੀਡੈਂਟ ਹੁੰਦਾ ਸਭ ਤੋਂ ਪਹਿਲਾਂ ਤੁਹਾਡੇ ਫੋਨ ਦਾ ਡੇਟਾ ਵੀ ਲੈਣਗੇ। ਸੋ ਮੈਂ ਇਹ ਨਹੀਂ ਕਹਿੰਦਾ ਵੀ ਉਹ ਮੁੰਡੇ ਦਾ ਫੋਨ, ਬੰਦੇ ਦੇ ਜਿਹਨੇ ਐਕਸੀਡੈਂਟ ਕੀਤਾ ਫੋਨ ਕਰਕੇ ਹੋਇਆ, ਕੋਈ ਵੀ ਰੀਜ਼ਨ ਹੋ ਸਕਦਾ ਉਹਦੀ ਐਕਸਪੀਰੀਅੰਸ ਕਰਕੇ ਜਾਂ ਜਿੱਦਾਂ ਤੁਸੀਂ ਦੱਸਿਆ। ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਵੀ ਹੁਣ ਇਮੈਜਿਨ ਕਰਕੇ ਦੇਖ ਲਓ, ਉਹ ਜਿਹੜੇ ਰੀਜ਼ਨ ਕਰਕੇ ਵੀ ਉਹਨੇ ਗਲਤੀ ਕਰਕੇ ਐਕਸੀਡੈਂਟ ਕੀਤਾ, 117 ਸਾਲ ਲਈ ਉਹ ਜੇਲ੍ਹ 'ਚ ਗਿਆ। ਜੇ ਆਪਾਂ ਹੁਣ ਕਹੀਏ ਵੀ ਚਲੋ ਟ੍ਰੇਨਿੰਗ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਲਈਏ, ਤੇ ਜੇ ਆਪਾਂ ਫੋਨ ਜਾਂ ਬੇਫਾਲਤੂ ਚੀਜ਼ਾਂ ਜਿਵੇਂ ਕਿ ਵੀਡੀਓਜ਼ ਆਉਂਦੀਆਂ, ਪਿੱਛੇ ਬੈਠਾ ਬੰਦਾ ਪਰਨੇ ਨਾਲ ਟਰੱਕ ਚਲਾਉਂਦਾ, ਸਟੇਅਰਿੰਗ ਮਤਲਬ ਜਸਟ ਵੀਡੀਓ ਬਣਾਉਣ ਲਈ, ਕੋਈ ਵਿਊਜ਼ ਲੈਣ ਲਈ, ਜੇ ਇਹ ਚੀਜ਼ਾਂ ਆਪਣੇ ਲੋਕ ਛੱਡ ਦੇਣ ਤਾਂ ਕਿੰਨਾ ਬਚਾਅ ਹੋ ਸਕਦਾ। ਨਹੀਂ ਮੁੜ ਕੇ ਹੁਣ ਉਹ ਆਪਦੀ ਸਾਰੀ ਉਮਰ ਲਈ ਆਪਦੀ ਫੈਮਿਲੀ ਕੋਲੋਂ ਗਿਆ, ਨਹੀਂ ਮੁੜ ਕੇ ਫਿਰ ਇਹੋ ਜਿਹੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਜੀ। ਧੰਨਵਾਦ। ਉਹ ਤਾਂ ਗਏ ਵਿਚਾਰੇ ਜਿਹੜੇ 4 ਪਰਿਵਾਰ ਚ ਲਗਾਏ, ਉਹਨਾਂ ਦਾ ਦੇਖੋ ਜਿਨ੍ਹਾਂ ਦਾ ਕੋਈ ਵਿਚਾਰਿਆਂ ਦਾ ਕਸੂਰ ਲੈਣਾ ਦੇਣਾ ਨਹੀਂ ਸੀ। ਤੇ ਸਾਡੇ ਅਗਲੇ ਕਾਲਰ ਜੁੜੇ ਹੋਏ ਆ ਜਗਰੂਪ ਜੀ। ਹਾਂਜੀ ਵੀਰੋ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸੁਣਨ ਵਾਲੇ ਤੇ ਤੁਹਾਨੂੰ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਬੇਸਿਕਲੀ ਨਾ ਜਿਹੜੀ ਵੀ ਗੱਲ ਆਪਾਂ ਕਰ ਰਹੇ ਹਾਂ ਸਾਰੇ ਤਕਰੀਬਨ ਉਸ ਪੁਆਇੰਟ ਤੇ ਆਉਂਦੇ ਆ। ਇਹਦੇ ਵਿੱਚ ਜੀ ਐਕਸਪੀਰੀਅੰਸ ਦੀ ਬਹੁਤ ਵੱਡੀ ਘਾਟ ਆ। ਸਭ ਤੋਂ ਵੱਡੀ ਚੀਜ਼ ਬਣ ਗਈ ਹੈ ਜੀ, ਜਿਹੜੀਆਂ ਅੱਗੇ ਡਾਊਨ ਹਿੱਲਾਂ ਜਾਂ ਹਾਈਵੇ ਤੇ ਕਿਹੜੇ ਤੇ ਕਦੋਂ ਜਾਣਾ ਵਾ ਇਹ ਸਾਨੂੰ ਪਤਾ ਹੁੰਦਾ ਸੀਗਾ। ਅੱਜ GPS ਆ, ਜਿਵੇਂ ਹੁਣ ਗੱਲ ਕਰਦੇ ਹਾਂ ਹਾਈਵੇ 70 ਦੀ, ਸਾਰੇ ਵੀਰ ਗੱਲ ਕਰਕੇ ਕੈਂਸਰ ਸਿਟੀ ਤੋਂ ਤੁਸੀਂ ਫ੍ਰਿਜਨੋ ਦਾ ਮੈਂ ਰਹਿਣਾ ਵਾ ਐਡਰੈਸ ਪਾ ਲਓ ਜਾਂ ਕੈਲੀਫੋਰਨੀਆ ਦਾ, ਉਹ ਤੁਹਾਨੂੰ ਸਿੱਧਾ 70 ਤੇ ਲਿਆਉਂਦਾ, ਜਿਹੜਾ ਕਿ ਐਕਸਪੀਰੀਅੰਸ ਵਾਲਾ ਡਰਾਈਵਰ ਹੀ ਦੱਸ ਸਕਦਾ ਵੀ ਕਿਹੜੇ ਮਹੀਨਿਆਂ 'ਚ ਉੱਧਰ ਜਾ ਸਕਦੇ ਆ, ਕਿਹੜਿਆਂ 'ਚ ਨਹੀਂ। ਠੀਕ ਹੈ, ਉੱਥੇ ਕਈ ਵਾਰ ਸਨੋ ਹੀ ਇੰਨੀ ਆ, ਜਾਂ ਜਦੋਂ ਇੱਧਰੋਂ ਖਾਸ ਕਰਕੇ ਜਾਂਦੇ ਆ ਉਦੋਂ ਪਹਿਲੇ ਜ਼ਿਆਦਾ ਪੈਂਦੀ ਆ, ਉੱਧਰੋਂ ਆਉਂਦਿਆਂ ਨੂੰ ਡਾਊਨ ਹਿੱਲ ਜ਼ਿਆਦਾ ਪੈਂਦੀ ਆ। ਅਸੀਂ ਵੀ ਜਾਈਦਾ, ਅਸੀਂ ਉਦੋਂ ਇੰਜੋਏ ਕਰਨ ਜਾਈਦਾ ਜਦੋਂ ਵੈਦਰ ਗੁੱਡ ਹੁੰਦਾ, ਕਿਉਂਕਿ ਬੜਾ ਸੋਹਣੇ ਵਿਊ ਨੇ, ਸਾਰਾ ਕੁਛ ਉੱਧਰ ਠੀਕ ਆ। ਪਰ ਜਦੋਂ ਐਕਸਪੀਰੀਅੰਸ ਨਹੀਂ ਹੁੰਦਾ ਉਦੋਂ ਡਰਾਈਵਰ ਉੱਧਰ ਆਉਂਦੇ ਆ ਤੇ ਬਹੁਤ ਵੱਡੀ ਘਾਟ ਪੈਂਦੀ ਆ। ਬਾਕੀ ਇੱਕ ਵੀਰ ਕਹਿ ਕੇ ਗਏ ਆ ਕਿ ਮੈਨੂਅਲ ਚਲਾਉਣਾ ਚਾਹੀਦਾ, ਮੈਂ ਉਹਨਾਂ ਨਾਲ ਸਹਿਮਤ ਨਹੀਂ। ਜਿੱਦਾਂ ਰਮਨ ਭਾਜੀ ਨੇ ਕਿਹਾ ਕਿ ਵਾਲਵੋ ਟਰੱਕ, ਮੈਨੂੰ ਫਰੇਟਲਾਈਨਰ ਦਾ ਪਤਾ ਨਹੀਂ, ਮੇਰਾ ਐਕਸਪੀਰੀਅੰਸ ਵਾਲਵੋ ਤੇ ਰਿਹਾ ਲੰਮੇ ਸਮੇਂ ਤੋਂ। ਵਾਲਵੋ ਨੂੰ ਜੀ ਮੈਨੂਅਲ ਚਲਾਉਣ ਦੀ ਲੋੜ ਹੀ ਨਹੀਂ ਪੈਂਦੀ। ਆਟੋ ਦੇ ਵਿੱਚ ਜਿਹੜੀ ਮਰਜ਼ੀ ਡਾਊਨ ਹਿੱਲ ਲਾ ਲਓ, ਜੈਕ ਬ੍ਰੇਕ ਨੂੰ ਤੁਸੀਂ 2 ਵਾਰੀ ਥੱਲੇ ਟੱਚ ਕਰਦੇ ਹੋ, ਉਹ ਗੇਅਰ ਡਾਊਨ ਕਰ ਲੈਂਦਾ। ਜੇ ਤੁਸੀਂ ਮੈਨੂਅਲ 'ਚ ਚਲੇ ਗਏ, ਤੁਹਾਨੂੰ RPM ਨਾਲ ਕਿਸੇ ਵੀ ਡਰਾਈਵਰ ਨੂੰ ਅੱਜ ਕੱਲ੍ਹ ਦਿਆਂ ਨੂੰ ਨਹੀਂ ਸੈੱਟ ਕਰਨਾ ਆਉਣਾ ਵੀ ਗੇਅਰ ਕਦੋਂ ਸ਼ਿਫਟ ਕਰਨਾ ਵਾ ਮੈਨੂਅਲੀ, ਹੈ ਨਾ। ਉਹ ਐਕਸਪੀਰੀਅੰਸ ਚਾਹੀਦਾ ਉਹਦੇ ਲਈ। ਸੋ ਐਕਸਪੀਰੀਅੰਸ ਹੈ ਨਹੀਂ ਗਾ, ਉਹ ਹੋਰ ਵੀ ਖਤਰਨਾਕ ਚੀਜ਼ ਹੋ ਸਕਦੀ ਹੈ। ਜੇ ਐਕਸਪੀਰੀਅੰਸ ਹੀ ਆ ਤਾਂ ਹੀ ਮੈਨੂਅਲ ਚਲਾਓ, ਅਦਰਵਾਈਜ਼ ਵਾਲਵੋ ਆਟੋ ਬਹੁਤ ਹੀ ਵਧੀਆ ਸ਼ਿਫਟਿੰਗ ਹੈਗੀ ਆ, ਉਹਨੂੰ ਸਹੀ ਰੱਖੋ। ਕਰੂਜ਼ ਜਿੱਦਾਂ ਵੀਰ ਜੀ ਨੇ ਕਿਹਾ ਉਹ ਚਲਾਓ, ਪਰ ਜੇ ਜ਼ਿਆਦਾ ਸਨੋ ਪਈ ਆ ਫਿਰ ਕਰੂਜ਼ ਨਾਲੋਂ ਘੱਟ ਹੈ। ਸਪੀਡ ਹੀ ਮੇਨ ਚੀਜ਼ ਹੈ ਆ, ਜਿੱਦਾਂ ਪਹਿਲਾਂ ਵੀ ਸਨੀ ਵੀਰ ਵੀ ਕਹਿ ਕੇ ਗਿਆ, ਹੋਰ ਵੀਰਾਂ ਨੂੰ। ਅਸਲ ਕੀ ਆ, ਜਿਹੜੀਆਂ ਵੀ ਆਪਾਂ ਵਿਚਾਰਾਂ ਕਰਦੇ ਨਾ, ਸਾਡੇ ਕੋਲ ਇਹ ਵਿਚਾਰਾਂ ਸੁਣਨ ਲਈ ਨਵੇਂ ਡਰਾਈਵਰ ਨਹੀਂ ਇਹਨਾਂ ਚੀਜ਼ਾਂ 'ਚ ਜੁੜਦੇ, ਉਹਨਾਂ ਦਾ ਇੱਕ ਅਲੱਗ ਹੀ ਸਿਸਟਮ ਬਣ ਗਿਆ। ਤੁਸੀਂ ਕਿਹਾ ਕੰਪਨੀਆਂ ਟ੍ਰੇਨ ਕਰਨੀਆਂ, ਮੈਂ ਅੱਗੇ ਵੀ ਇੱਕ ਵਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਕੰਪਨੀ ਦੇ ਵਿੱਚ ਮੈਂ ਆਪਣਾ ਰਿਸ਼ਤੇਦਾਰ ਹਾਇਰ ਕਰਵਾਇਆ, ਜਿਹੜਾ ਬੰਦਾ ਉਹਨਾਂ ਨੇ ਟ੍ਰੇਨਰ ਰੱਖਿਆ ਹੋਇਆ ਸੀ ਪਿਛਲੇ 10 ਸਾਲ ਤੋਂ, ਉਹ 1 ਮਿੰਟ ਵੀ ਡਰਾਈਵਰ ਨੂੰ ਬਰਾਬਰਲੀ ਸੀਟ ਤੇ ਨਹੀਂ ਸੀ ਬਹਿਣ ਦਿੰਦਾ ਕਿ ਮਗਰ ਜਾ ਕੇ ਪਰਦਾ ਲਾ ਕੇ ਸੌ। ਜਦੋਂ ਡਰਾਈਵਰ ਦੀ ਲੋਕ ਬੁੱਕ ਆ ਜਾਂਦੀ ਸੀ ਉਦੋਂ ਉਹ ਆਪ ਪਰਦਾ ਲਾ ਕੇ ਮਗਰ ਸੌ ਜਾਂਦਾ ਸੀ। ਜਦੋਂ ਡਰਾਈਵਰ ਬਰਾਬਰ ਬੈਠ ਕੇ, ਜਿਹੜਾ ਤੁਹਾਡਾ ਟ੍ਰੇਨਰ ਰੱਖਿਆ ਹੋਇਆ ਤੁਸੀਂ ਵੀ ਤੁਹਾਨੂੰ ਐਕਸਪੀਰੀਅੰਸ ਕਰਾਉਣ ਲਈ,
ਉਹ 2 ਮਿੰਟ ਵੀ ਬਰਾਬਰ ਬੈਠ ਕੇ ਇਹ ਨਹੀਂ ਦੇਖ ਰਿਹਾ ਵੀ ਡਰਾਈਵਰ ਦੀ ਲਾਈਫ ਕਿੱਦਾਂ ਚੱਲ ਰਹੀ ਹੈ, ਜਿਹੜਾ ਚਲਾ ਕਿੱਦਾਂ ਰਿਹਾ ਜਿਹੜਾ ਡਰਾਈਵਰ ਆ ਬਰਾਬਰ, ਤਾਂ ਕੀ ਪਤਾ ਲੱਗਣਾ। ਦੂਜੇ ਨੰਬਰ ਤੇ ਕੰਪਨੀਆਂ ਨੇ ਇਹੋ ਜਿਹੀਆਂ ਝੂਠ ਬੋਲਦੇ ਦੇਖਿਆ ਵੀ ਤੇਰੇ ਨਾਲ ਜਾਣ ਵਾਲਾ ਬੰਦਾ ਜੀ 4 ਸਾਲ ਦਾ ਐਕਸਪੀਰੀਅੰਸ ਆ, ਕਿਸੇ ਨੂੰ 2 ਸਾਲ ਦਾ ਐਕਸਪੀਰੀਅੰਸ ਆ। ਉਹ 2 ਡਰਾਈਵਰ ਇਦਾਂ ਦੇ ਮਿਲੇ, ਉਹ ਕਹਿੰਦਾ ਜੀ ਮੈਂ ਜਿਹੜਾ ਮੇਰਾ ਰਿਸ਼ਤੇਦਾਰ ਤੋਰਿਆ ਉਹਨੂੰ, ਉਹਦੇ ਨਾਲ ਜਿਹੜਾ ਟ੍ਰੇਨਰ ਸੀ ਉਹਨੂੰ ਕਿਤੇ ਪ੍ਰੋਬਲਮ ਪੈ ਗਈ, ਜਿਹੜਾ ਨਾਲ ਮੁੰਡਾ ਤੁਰਿਆ ਉਹਨੂੰ ਕਹਿੰਦਾ ਤੇਰੇ ਨਾਲ ਤੈਨੂੰ 2 ਸਾਲ ਦਾ ਐਕਸਪੀਰੀਅੰਸ, ਉਹਨੂੰ ਕਹਿੰਦਾ ਮੁੰਡੇ ਨੂੰ ਸਾਲ ਦਾ ਐਕਸਪੀਰੀਅੰਸ ਆ। ਉਹ ਜਦੋਂ ਚਲਾਉਣ ਲੱਗਿਆ ਕਹਿੰਦਾ ਜੀ ਦੱਸੋ ਅੰਕਲ ਜੀ ਕਿੱਧਰ ਨੂੰ ਕੀ ਕਰਨਾ ਮੈਂ, ਉਹ ਕਹਿੰਦਾ ਪੁੱਤ ਤੈਨੂੰ ਸਾਲ ਡੇਢ ਹੋ ਗਿਆ, ਤੂੰ ਮੇਰੇ ਨਾਲ ਸੀਨੀਅਰ ਲੱਗਦਾ, ਮੈਂ ਜੰਗ ਬੱਚਾ ਵਾ। ਉਹ ਕਹਿੰਦਾ ਜੀ ਮੇਰਾ ਤਾਂ ਅੱਜ ਪਹਿਲਾ ਕਿਹੜਾ। ਸੋ ਇਹ ਹਾਲਾਤ ਸਾਨੂੰ ਬਦਲਣੇ ਚਾਹੀਦੇ ਆ, ਬੰਦੇ ਦੀ ਲਾਈਫ ਦੀ ਕਦਰ ਕਰਨੀ ਚਾਹੀਦੀ ਆ। ਮੇਰੀ ਵੀਰਾਂ ਨੂੰ ਰਿਕੁਐਸਟ ਆ, ਕੰਪਨੀ ਵਾਲਿਆਂ ਨੂੰ ਵੀ ਥੋੜੇ ਜਿਹੇ ਸਿਆਣੇ ਜ਼ਰੂਰ ਬਣੋ। ਤੁਹਾਡੇ ਇੰਸ਼ੋਰੈਂਸ ਹੈਗੀ ਆ ਟਰੱਕਾਂ ਦੀ, ਲੋਹੇ ਦੀ ਕੋਈ ਕਦਰ ਨਹੀਂ, ਤਾਂ ਬੰਦੇ ਦੀ ਲਾਈਫ ਦੀ ਜ਼ਰੂਰ ਕਦਰ ਕਰੋ। ਐਕਸਪੀਰੀਅੰਸ ਤੋਂ ਬਿਨਾਂ ਇਕੱਲੇ ਬੰਦਿਆਂ ਨੂੰ ਨਾ ਤੋਰੋ, ਐਟਲੀਸਟ ਇੰਨਾ ਕੁ ਤਾਂ ਆਪਾਂ ਕਰ ਸਕਦੇ ਹਾਂ ਨਾ। ਸੋ ਇਹ ਵੱਡੀ ਗੱਲ ਆ। ਦੂਜੇ ਨੰਬਰ ਤੇ ਕਰਮਨ ਭਾਜੀ ਤੁਹਾਨੂੰ ਕੁਐਸਚਨ ਆ, ਜਿਵੇਂ ਹੁਣ ਆਪਾਂ ਕੈਲੀਫੋਰਨੀਆ ਦੇ ਵਿੱਚੋਂ ਟਰੱਕ ਚਲਾਉਂਦੇ ਆ, ਮੋਸਟਲੀ ਡਰਾਈਵਰ ਨੂੰ ਜਿੰਨਾ ਮਰਜ਼ੀ ਕਹਿ ਲਈਏ, ਮੇਰੇ ਵੀ ਮੈਂ ਰਿਕੁਐਸਟ ਬਹੁਤ ਕਰਦਾ 60 ਤੋਂ ਉੱਪਰ ਚਲਾਉਂਦੇ ਆ, ਕਹਿੰਦੇ ਜੀ ਟਿਕਟ ਨਹੀਂ ਮਿਲਦੀ, 65 ਤੱਕ ਵੀ ਚਲੇ ਜਾਂਦੇ ਆ। ਹੁਣ ਜਿਹੜੀ ਲੌਗਬੁੱਕ ਆਪਾਂ ਮੰਨ ਲਓ ਫ੍ਰੀਜ਼ਨੋ ਤੋਂ 400 ਮੀਲ ਸਾਡੇ ਯਾਰਡ ਤੋਂ ਸਟੇਟ ਲਾਈਨ ਕੈਲੀਫੋਰਨੀਆ ਦੀ ਪੈਂਦੀ ਆ, ਜਿਹੜੀ ਕਿ ਮੈਂ ਜਦੋਂ ਲੌਗਬੁੱਕ ਮੈਨੂਅਲ ਹੁੰਦੀਆਂ ਸੀ ਪੇਪਰਾਂ 'ਚ ਅਸੀਂ ਚਲਾਉਂਦੇ ਹੁੰਦੇ ਸੀ, ਅਸੀਂ 8 ਘੰਟੇ ਦੀ ਡਰਾਈਵ ਸਟੇਟ ਲਾਈਨ ਤੱਕ ਪਾਈ ਦੀ ਸੀਗੀ, ਉਦੋਂ ਪਹਿਲਾਂ ਬ੍ਰੇਕ ਪਾ ਦੀ। ਪਰ ਅੱਜ ਦੇ ਡਰਾਈਵਰ 7 ਘੰਟਿਆਂ ਦੇ ਵਿੱਚ 9 ਐਗਜ਼ਿਟ ਐਰੀਜ਼ੋਨਾ ਤੇ ਜਾ ਵੜਦੇ, ਯਾਨੀ ਕਿ 7 ਘੰਟਿਆਂ 'ਚ 409 ਮੀਲਾਂ ਚਲਾ ਦਿੰਦੇ ਆ, ਜਦੋਂ ਕਿ ਮੇਰੇ ਮੁਤਾਬਕ ਘੱਟੋ ਘੱਟ ਉਹਨੂੰ ਚਲਾਉਣ ਲਈ 8 ਘੰਟੇ ਦਾ ਟਾਈਮ ਚਾਹੀਦਾ ਸੀ। ਉਹ 1 ਘੰਟਾ ਲੌਗਬੁੱਕ ਸ਼ੋ ਕਰਦਾ ਵੀ ਤੁਹਾਡਾ ਕੀ ਐਕਸਪੀਰੀਅੰਸ ਕਹਿੰਦਾ। ਹੁਣ ਉਹਦੇ ਉੱਥੇ ਕੀ ਕੀਤਾ ਜਾਵੇ, FMCS ਦੇ ਕੋਲੇ ਉਹ ਤਾਂ ਰਹਿਣਾ ਹੀ ਰਹਿਣਾ ਡਾਟਾ, ਉਹਦੀ ਟਿਕਟ ਡਰਾਈਵਰ ਨੂੰ ਵੀ ਆ, ਕੰਪਨੀ ਨੂੰ ਵੀ ਆ, ਉਹਦੇ ਵਾਸਤੇ ਕੀ ਕੀਤਾ ਜਾ ਸਕਦਾ ਵੀ ਉਹਦਾ ਹੱਲ ਕੀ ਕਰੀਏ ਵੀ, ਹਨਾ। ਧੰਨਵਾਦ ਜੀ, ਸੁਣਦੇ ਰਹੋ ਤੁਹਾਡੇ ਕੋਲੇ। ਹਾਂਜੀ ਬਿਲਕੁਲ ਆਪਣਾ ਜਗਰੂ ਭਾਜੀ, ਇਹ ਜਿਹੜਾ ਸਿਚੁਏਸ਼ਨ ਹੈਗੀ ਆ, ਮੇਰੇ ਨਾਲ ਵੀ ਇੱਕ ਵਾਰੀ ਇਹ ਸਿਚੁਏਸ਼ਨ ਹੋਈ ਸੀਗੀ ਜਦੋਂ ਮੈਂ ਟਰੱਕ ਚਲਾਉਣਾ ਸੀਗਾ, ਓਰੇਗਨ ਨੂੰ ਟਰੱਕ ਚਲਾਉਣਾ ਸੀਗਾ। ਸੋ ਮੈਂ ਮੇਰੀ ਸਕੇਲ ਤੇ ਇਨਸਪੈਕਸ਼ਨ ਹੋਈ ਸੀਗੀ ਵੀਡ ਵਾਲੇ ਉੱਥੇ, ਤੇ ਜਦੋਂ ਮੈਂ ਉੱਥੋਂ ਚਲਾ ਕੇ ਮੈਂ ਸੈਕਰਾਮੈਂਟੋ ਆਇਆ ਤੇ ਮੈਂ ਜਿਹੜੀ ਆਪਣੇ ਆਵਰਸ ਪਾਤੇ, ਉਦੋਂ ਪੇਪਰ ਲੌਗਬੁੱਕ ਹੁੰਦੀ ਸੀ ਤੇ ਆਪਣੇ ਹਿਸਾਬ ਦੇ ਨਾਲ ਆਵਰਸ ਪਾਤੇ। ਜਦੋਂ ਨੈਕਸਟ ਵੀਕ ਮੈਂ ਦੂਜਾ ਕਿਹੜਾ ਲੈ ਕੇ ਗਿਆ, ਮੈਨੂੰ ਕਲੈਮਥ ਫਾਲ ਵਾਲੇ ਉਹਨਾਂ ਨੇ ਕੱਢ ਕੇ ਬਾਹਰ, ਤੇ ਮੈਨੂੰ ਉਹਨਾਂ ਨੇ ਜਦੋਂ ਮੇਰੀ ਚੈਕਿੰਗ ਕੀਤੀ ਤੇ ਜਦੋਂ ਸਾਰਾ ਲੌਗਬੁੱਕ ਦੇਖੀ ਤੇ ਉਹ ਕਹਿੰਦੇ ਵੀ ਯਾਰ ਆਹ ਪਿਛਲਾ ਵੀਕ ਜਿਹੜਾ ਤੂੰ ਉੱਧਰ ਨੂੰ ਗਿਆ ਵਾਪਸ, ਤੇਰੀ ਇਨਸਪੈਕਸ਼ਨ ਤੋਂ ਬਾਅਦ ਤੇਰੇ ਇੰਨੇ ਘੰਟਿਆਂ ਦੇ ਵਿੱਚ ਤੂੰ ਇੱਥੋਂ ਸੈਕਰਾਮੈਂਟੋ ਜਾਣਾ ਚਾਹੀਦਾ ਸੀ ਜਿੱਥੇ ਤੂੰ ਟ੍ਰੇਲਰ ਡ੍ਰੌਪ ਕੀਤਾ, ਪਰ ਤੂੰ ਜਲਦੀ ਚਲਾ ਗਿਆ। ਸੋ ਈਦਰ ਜਾਂ ਤੂੰ ਸਪੀਡ ਕਰਦਾ ਸੀਗਾ ਜਾਂ ਤੂੰ ਲੌਗਬੁੱਕ ਦੇ ਉੱਤੇ ਗਲਤੀ ਕੀਤੀ ਹੈ। ਸੋ ਤੁਸੀਂ ਬਈ ਵਟ ਯੂ ਵਾਂਟ ਟੂ ਡੂ, ਹੈ ਨਾ, ਬਈ ਜਾਂ ਤਾਂ ਤੈਨੂੰ ਸਪੀਡਿੰਗ ਦੀ ਟਿਕਟ ਮਿਲਣੀ ਹੈ ਜਾਂ ਤੈਨੂੰ ਲੌਗਬੁੱਕ ਦੀ ਵਾਇਲੇਸ਼ਨ ਮਿਲਣੀ ਹੈ। ਸੋ ਕੀ ਕਰਨਾ ਹੈ ਨਾ। ਸੋ ਇਹ ਜਿਹੜੀ ਚੀਜ਼ ਆ, ਇਹ ਚੀਜ਼ ਆਪਾਂ ਕਹਿ ਦਿੰਦੇ ਆ, ਆਪਣੇ ਡਰਾਈਵਰ ਹੁਣ ਕਰ ਦਿੰਦੇ ਆ ਇਹ ਚੀਜ਼ਾਂ ਕਿ ਜਿਹੜੀ ਸਪੀਡਿੰਗ ਆ, ਸਪੀਡਿੰਗ ਤੇ ਭਾਜੀ ਤੁਸੀਂ ਆਪਣਾ 99 ਤੇ ਮੈਂ ਹੁਣ ਕਈ ਵਾਰੀ ਸਵੇਰੇ ਜਦੋਂ ਫ੍ਰਿਜ਼ਨੋ ਦੇ ਵਿੱਚੋਂ ਲੰਘਦਾ ਆ, ਆਫਿਸ ਆਉਣਾ ਆ, ਤੇ 70 ਦੇ ਉੱਤੇ ਵੀ ਟਰੱਕ ਦੇਖੇ ਆ, ਔਰ ਕਾਲਾਂ ਵੀ ਕੀਤੀਆਂ ਆ ਉਹਨਾਂ ਦੇ ਟਰੱਕ ਆਫਿਸ ਦੇ ਵਿੱਚ, ਉਹਨਾਂ ਦੀ ਕੰਪਨੀ ਨੂੰ ਕਾਲਸ ਵੀ ਕੀਤੀਆਂ ਹੈਗੀਆਂ। ਰੀਸੈਂਟਲੀ ਇੱਕ ਕਾਲ ਕੀਤੀ ਸੀਗੀ ਕਿ ਤੁਹਾਡਾ ਟਰੱਕ ਜਿਹੜਾ ਆ, ਜਦੋਂ ਕਿ ਫਰੀਵੇ ਦੇ ਦੂਜੇ ਬੰਨੇ ਫਾਸਟ ਲੇਨ ਦੇ ਵਿੱਚ ਇੱਕ ਟਰੱਕ 2 ਕਾਰਾਂ ਦੇ ਉੱਤੇ ਚੜ੍ਹ ਗਿਆ, ਠੀਕ ਆ, ਤੇ ਇੱਧਰਲੀ ਲੇਨ ਦੇ ਵਿੱਚ ਮਤਲਬ ਕਿ ਸਾਊਥ ਬਾਉਂਡ ਦੇ ਵਿੱਚ ਟਰੱਕ ਜਿਹੜਾ ਪਲਟਿਆ ਪਿਆ ਆ 2 ਕਾਰਾਂ ਦੇ ਉੱਤੇ, ਠੀਕ ਆ। ਨਾਰਥ ਬਾਉਂਡ ਲੇਨ ਦੇ ਵਿੱਚ ਸਾਡਾ ਪੰਜਾਬੀ ਟਰੱਕਿੰਗ ਕੰਪਨੀ ਦਾ ਇੱਕ ਟਰੱਕ ਜਿਹੜਾ ਆ, ਉਹ ਫਾਸਟ ਲੇਨ ਦੇ ਵਿੱਚ 70 ਦੀ ਸਪੀਡ 'ਤੇ ਜਾਂਦਾ, 60 ਤੇ 70 ਤੇ ਜਾਂਦਾ। ਸੋ ਉਹਨੂੰ ਕਾਲ ਕੀਤੀ, ਉਹ ਕਹਿੰਦੇ ਭਾਜੀ ਉਹ ਕਹਿੰਦਾ ਐਕਸੀਡੈਂਟ ਹੋਇਆ। ਮੈਂ ਕਿਹਾ ਸ਼ਾਬਾਸ਼ ਏ ਤੇਰੇ, ਵੀ ਉਹ ਕਹਿੰਦਾ ਐਕਸੀਡੈਂਟ ਹੋਇਆ ਤੇ ਕੰਪਨੀ ਕਹਿੰਦੀ ਹੈ ਵੀ ਇਟਸ ਓਕੇ ਆ, ਹੈ ਨਾ। ਸੋ ਇਹ ਜਿਹੜੀਆਂ ਸਪੀਡ ਦੀ ਚੀਜ਼ ਆ, ਜਦੋਂ ਆਪਾਂ ਕਿਤੇ ਸਪੀਡ ਦੀ ਗੱਲ ਕਰਦੇ ਹਾਂ, ਸਾਨੂੰ ਪਿੱਛੇ ਜੇ ਆਪਾਂ ਗੱਲ ਵੀ ਕੀਤੀ ਸਰਜੋਤ ਭਾਈ, ਜਦੋਂ ਸਪੀਡ ਵਧਾਉਣ ਦੀ ਗੱਲ ਚੱਲ ਰਹੀ ਸੀ ਤੇ ਕਿੰਨਾ ਜ਼ਿਆਦਾ ਰੌਲਾ ਪਾਉਂਦੇ ਸੀ ਵੀ ਸਪੀਡ ਵਧਣੀ ਚਾਹੀਦੀ ਆ। ਉਹ ਯਾਰ ਅੱਜ ਜੇ 55 ਦੀ ਸਪੀਡ ਤੇ ਤੁਸੀਂ 70 ਤੇ ਚਲਾਉਂਦੇ ਆ, ਤੇ ਜਿੱਦਣ ਇੱਥੇ 65 ਦੀ ਹੋ ਗਈ ਉਦੋਂ ਤਾਂ ਤੁਸੀਂ 85 ਤੇ ਚਲਾਓਗੇ, ਉਦੋਂ ਤੁਸੀਂ 65 ਤੇ ਥੋੜੀ ਚਲਾਉਣਾ ਆ। ਸੋ ਇਹ ਜਿਹੜੀ ਸਪੀਡਿੰਗ ਆ, ਇਹ ਇਸ਼ੂ ਹੈਗਾ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਕਿ ਇਹ ਜਿਹੜਾ ਆਪਣਾ ਹੈਗਾ
ਇਸ਼ੂਜ਼ ਜਿਹਦੇ ਉੱਤੇ ਕਿ ਜਦੋਂ ਤੁਸੀਂ ਘੱਟ ਟਾਈਮ ਦੇ ਵਿੱਚ ਵੱਧ ਮੀਲ ਚਲਾ ਜਾਂਦੇ ਆ, ਅਲਟੀਮੇਟਲੀ ਜਿਹੜੀ ਇਸ ਵੇਲੇ ਗੱਲ ਕੀਤੀ ਹੈ, ਜਿਹੜੀ ਆਪਾਂ ਪਹਿਲਾਂ ਵੀ ਨਿਊਜ਼ ਸਾਂਝੀ ਕਰਕੇ ਹਟੇ ਆ ਵੀ ਨੈਕਸਟ ਈਅਰ ਦੇ ਵਿੱਚ ਜਿਹੜੀਆਂ ਇਹਨਾਂ ਸਮੱਸਿਆਵਾਂ ਦੇ ਉੱਤੇ, ਇਹ ELD ਦੇ ਇਸ਼ੂਜ਼ ਦੇ ਉੱਤੇ ਜਿਹੜਾ ਉਹਨਾਂ ਨੇ ਜਿਹੜਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦੇਣਾ ਆ। ਸੋ ਉਹਦੇ ਵਿੱਚ ਇਹ ਬਹੁਤ ਵੱਡਾ ਇੱਕ ਵਾਇਲੇਸ਼ਨ ਹੈਗੀ ਆ, ਈਦਰ ਵਨ ਵਾਇਲੇਸ਼ਨ ਆ, ਜਾਂ ਤਾਂ ਉਹ ਲੌਗ ਬੁੱਕ ਦੀ ਆ ਤੇ ਜਾਂ ਉਹ ਸਪੀਡਿੰਗ ਦੀ ਆ। ਦੂਸਰੀ ਗੱਲ ਇਹ ਹੈਗੀ ਆ ਕਿ ਡੈਫੀਨੇਟਲੀ ਜੇ ਇੱਦਾਂ ਦਾ ਬਿਹੇਵੀਅਰ ਕੰਪਨੀ ਦੇਖਦੀ ਆ ਤੇ ਕੰਪਨੀ ਨੂੰ ਰਿਟਨ ਨੋਟਿਸ ਡਰਾਈਵਰ ਨੂੰ ਦੇਣਾ ਚਾਹੀਦਾ ਹੈ, ਰਿਟਨ ਨੋਟਿਸ ਦੇ ਵਿੱਚ ਗੱਲ ਕਰਨੀ ਚਾਹੀਦੀ ਆ, ਤਾਂ ਕਿ ਜੇ ਕੱਲ ਨੂੰ ਕੰਪਨੀ ਨੂੰ ਟਿਕਟ ਮਿਲਦੀ ਆ ਤੇ ਕੰਪਨੀ ਆਪਣੀ ਟਿਕਟ ਜਿਹੜੀ ਆ ਉਸ ਬੇਸਿਸ ਤੇ ਫਾਈਟ ਕਰ ਸਕਦੀ ਆ ਕਿ ਤੁਸੀਂ ਇਹ ਜਿਹੜਾ ਅਸੀਂ ਡਰਾਈਵਰ ਨੂੰ ਆਲਰੇਡੀ ਕੀਤਾ ਸੀਗਾ। ਤੇ ਮੇਰੇ ਖਿਆਲ ਦੇ ਵਿੱਚ 2 ਜਾਂ 3 ਵਾਰਨਿੰਗ ਤੋਂ ਬਾਅਦ ਡਰਾਈਵਰ ਆਟੋਮੈਟਿਕਲੀ ਫਾਇਰ ਦੀ ਸਿਚੁਏਸ਼ਨ 'ਚ ਆ ਜਾਂਦਾ ਹੈ। ਪਰ ਅਗੇਨ ਜਿਹੜੀ ਇਸ ਵੇਲੇ ਡਰਾਈਵਰ ਦੀ ਅਵੇਲੇਬਿਲਿਟੀ ਬਹੁਤ ਜ਼ਿਆਦਾ ਲੋ ਆ ਤੇ ਸਾਡੀਆਂ ਕੰਪਨੀਆਂ ਜਿਹੜੀਆਂ ਆ ਉਹ ਬਹੁਤ ਲੀਨੀਅੰਟ ਹੋ ਜਾਂਦੀਆਂ ਇਹਨਾਂ ਚੀਜ਼ਾਂ ਦੇ ਉੱਤੇ, ਨਹੀਂ ਕੋਈ ਐਕਸ਼ਨ ਲੈਂਦੀਆਂ। ਧੰਨਵਾਦ ਜੀ। ਸਾਡੇ 2 ਕਾਲਰਸ ਆ, ਸੋ ਹੁਣ ਪਲੀਜ਼ ਹੋਰ ਕਾਲਸ ਇਸ ਸੰਬੰਧ 'ਚ ਨਾ ਕਰਿਓ। ਸਾਡੇ ਅਗਲੇ ਕਾਲਰ ਆ ਅਵੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਪੰਜਾਬੀ ਰੇਡੀਓ USA ਟੀਮ ਤੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਜਿਸ ਤਰ੍ਹਾਂ ਗੱਲ ਚੱਲ ਰਹੀ ਹੈ ਕਿ ਜਿੱਦਾਂ ਪ੍ਰੋਬਲਮ ਆਉਂਦੀਆਂ, ਐਕਸੀਡੈਂਟ ਵਗੈਰਾ ਹੁੰਦੇ ਆ, ਇਸ ਵਿੱਚ ਡਰਾਈਵਰ ਦੀ ਜਿਹੜੀ ਪ੍ਰੋਪਰ ਟ੍ਰੇਨਿੰਗ ਹੈ ਉਹ ਕਾਫੀ ਮਤਲਬ ਮਹੱਤਤਾ ਰੱਖਦੀ ਹੈਗੀ ਹੈ। ਚਾਹੀਦਾ ਵੀ ਡਰਾਈਵਰ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਵੇ, ਚੰਗੀਆਂ ਕੰਡੀਸ਼ਨਾਂ ਹੋਣ ਚਾਹੇ ਰਿਵਰਸ ਕੰਡੀਸ਼ਨਸ ਹੋਣ, ਉਹਨੂੰ ਸਮਝਾਇਆ ਹੋਣਾ ਚਾਹੀਦਾ ਵੀ ਇੱਦਾਂ ਅਸੀਂ ਕਿੱਦਾਂ ਮਾੜੀ ਸਿਚੁਏਸ਼ਨ ਦੇ ਵਿੱਚ ਕਿੱਦਾਂ ਅਸੀਂ ਇਹਨੂੰ ਹੈਂਡਲ ਕਰਨਾ। ਠੀਕ ਹੈ ਜੀ। ਦੂਸਰੇ ਨੰਬਰ 'ਤੇ ਜਿੱਦਾਂ ਇੰਸਪੈਕਸ਼ਨ ਵਗੈਰਾ ਡਰਾਈਵਰ ਕੀ ਕਰਦੇ ਆ, ਮੋਸਟਲੀ ਕੀ ਹੁੰਦਾ ਆਪਾਂ ਤੇਲ ਤੁਸੀਂ ਘੱਟ ਹੀ ਚੈੱਕ ਕਰਦੇ ਆ, ਥੋੜੀ ਵਗੈਰਾ ਮਾਰੀ ਟਾਇਰਾਂ ਦੇ ਉੱਪਰ ਤੇ ਗੇਅਰ ਪਾ ਕੇ ਤੁਰ ਪੈਂਦੇ ਹੈ ਨਾ। ਇਹਨਾਂ ਨੂੰ ਪ੍ਰੋਪਰ ਦੱਸਣਾ ਚਾਹੀਦਾ ਵੀ ਥੱਲੇ ਤੁਹਾਡੇ ਵੀਲ ਸੀਲਸ ਹੁੰਦੀਆਂ ਆ, ਉਹਦੀਆਂ ਬ੍ਰੇਕਸ ਦੀਆਂ ਲਾਈਨਿੰਗ ਹੁੰਦੀਆਂ ਆ, ਐਸਕੈਮਸ ਹੁੰਦੇ ਆ, ਉਹਨਾਂ ਨੂੰ ਪ੍ਰੋਪਰ ਚੈੱਕ ਕਰਨਾ ਚਾਹੀਦਾ। ਇਹ ਨਹੀਂ ਹੈਗਾ ਰੂਟੀਨ 'ਚ ਹੁੰਦਾ, ਚਲੋ ਫਿਰ ਵੀ ਨਿਗਾਹ ਰੱਖਦੇ ਰਹਿਣਾ ਚਾਹੀਦਾ। ਵੀਕ ਦੇ ਵਿੱਚ ਲੈ ਤੁਰੇ ਆ 2 ਜਾਂ 3 ਵਾਰੀ ਐਟਲੀਸਟ ਵੀਲ ਸੀਲ ਨੂੰ ਚੈੱਕ ਕਰੋ, ਕਦੇ ਵੀ ਲੀਕ ਕਰ ਸਕਦੀ। ਜਦੋਂ ਤੁਸੀਂ ਬ੍ਰੇਕਸ ਲਾਉਂਦੇ ਆ ਜ਼ਿਆਦਾ ਵਾਰ-ਵਾਰ ਲੱਗਦੀ ਬ੍ਰੇਕਸ, ਉਹਦੇ ਵਿੱਚ ਅੱਗ ਲੱਗਣ ਦੇ ਚਾਂਸ ਹੋ ਜਾਂਦੇ ਉਹਨਾਂ ਵੀ ਤੁਹਾਡਾ ਬ੍ਰੇਕਿੰਗ ਇੰਜਨ ਕਈ ਵਾਰ ਟਰੱਕਾਂ ਨੂੰ ਟ੍ਰੇਲਰ ਰਾਸਤੇ ਵਿੱਚ ਅੱਗ ਲਾ ਕੇ ਖੜੇ ਹੁੰਦੇ, ਉਹ ਇਸੇ ਕਰਕੇ ਸੜੇ ਹੁੰਦੇ। ਠੀਕ ਹੈ ਜੀ। ਦੂਸਰੇ ਨੰਬਰ 'ਤੇ ਜਿੱਦਾਂ ਆਪਣੇ ਕੱਲ ਮੈਂ ਦੇਖਿਆ ਸੀਗਾ ਵੀ ਇੱਕ ਮੈਨੂੰ ਵਧੀਆ ਚੀਜ਼ ਲੱਗੀ ਆ, ਮਤਲਬ ਡਰਾਈਵਰ ਸੀਗਾ ਇੰਸਪੈਕਸ਼ਨ ਕਰਨ ਡਿਆ ਸੀਗਾ ਤੇ ਉਹਨੇ ਨਾ, ਮੈਂ ਪਹਿਲਾਂ ਦੇਖਿਆ ਨਹੀਂ ਕਦੀ, ਤੇ ਉਹ ਲਾਗ ਬੁੱਕ ਉਹਨੇ ਹੱਥ 'ਚ ਬੜੀ ਛੋਟੀ ਜਿਹੀ ਇਲੈਕਟ੍ਰੋਨਿਕ ਸੀਗੀ ਤੇ ਉਹਨੇ ਇੰਜਨ ਦਾ ਆਪਣੇ ਹੁੱਡ ਉਹਨੂੰ ਕਹਿੰਦੇ ਉਹ ਖੁੱਲੀ ਹੋਈ ਸੀਗੀ ਤੇ ਉਹ ਜਿੱਦਾਂ ਸੈਂਸਰ ਲਾਏ ਹੋਏ ਸੀ ਟਰੱਕ ਦੇ ਉੱਪਰ ਇਕੱਲੇ ਪਾਰਟ ਤੇ, ਜਿੱਦਾਂ ਪ੍ਰੋਪਰ ਜਿਹੜੇ ਮੇਜਰ ਪਾਰਟਸ ਹੁੰਦੇ ਚੈੱਕ ਕਰਨੇ ਜਾਂ ਟ੍ਰੇਲਰ ਨੂੰ ਲੱਗੇ ਸੀਗੇ, ਉਹ ਲਾਗ ਬੁੱਕ ਨੂੰ ਲਿਜਾ ਕੇ ਉਹਦੇ ਕੋਲ ਸੈਂਸਰ ਦੇ ਕੋਲ ਜਿਹੜੀ ਲਾਗ ਬੁੱਕ ਸੀ ਉਹਨੂੰ ਡਿਟੈਕਟ ਕਰਦੀ ਸੀ ਤੇ ਉਹਦੇ ਪਰ ਉਹ ਮੈਂਸ਼ਨ ਕਰਦਾ ਸੀ ਮੈਂ ਇਹਦੀ ਇੰਸਪੈਕਸ਼ਨ ਕਰ ਲਈ। ਉਹ ਕਿਸੇ ਕੰਪਨੀ ਨੇ ਨਾ ਸਪੈਸ਼ਲੀ ਲਗਾਏ ਹੋਏ ਸੀਗੇ ਵੀ ਜਿਹੜਾ ਡਰਾਈਵਰ ਹੈਗਾ ਜਿਹੜਾ ਨਹੀਂ ਵੀ ਇੰਸਪੈਕਸ਼ਨ ਕਰਦਾ ਟੋਟਲੀ ਉਹਨੂੰ ਸਪੈਸ਼ਲ ਲਾਗ ਬੁੱਕ ਬਣਾਈ ਸੀ ਵੀ ਇਗਨੋਰ ਨਾ ਕਰੇ, ਵੀ ਲਾਗ ਬੁੱਕ ਲੈ ਕੇ ਘੱਟੋ ਘੱਟ ਲੱਗ ਕੇ ਜਾਊਗਾ ਸੈਂਸਰ ਤੇ ਉਹਨੂੰ ਐਟਲੀਸਟ ਦਿਸ ਪਊਗਾ ਵੀ ਉਹ ਜਿਹੜਾ ਪਾਰਟ ਹੈਗਾ ਉਹ ਡਿਫੈਕਟਡ ਤਾਂ ਨਹੀਂ ਜਾਂ ਖਰਾਬ ਤਾਂ ਨਹੀਂ ਹੈਗਾ। ਅਗਰ ਖਰਾਬ ਹੈਗਾ ਤੇ ਉਹ ਫਿਰ ਉਹਨੂੰ ਉੱਤੇ ਵਰਕ ਕਰ ਸਕਦਾ ਵੀ ਹਾਂ ਵੀ ਮੈਂ ਰਿਸਕ ਨਹੀਂ ਲੈ ਸਕਦਾ, ਵੀ ਕੰਪਨੀ ਵੀ ਸੇਫ ਹੈ ਤੇ ਡਰਾਈਵਰ ਵੀ ਸੇਫ ਹੋ ਜਾਂਦਾ। ਤੇ ਲਾਸਟ ਵਿੱਚ ਮੇਰੀ ਇਹ ਮਤਲਬ ਮੈਂ ਚਾਹੁੰਦਾ ਵੀ ਇੱਦਾਂ ਦੀ ਕੋਈ ਚੀਜ਼ ਹੋਣੀ ਚਾਹੀਦੀ ਹੈ। ਬਾਕੀ ਜਿਹੜੀ ਵੱਡੀਆਂ ਕੰਪਨੀਆਂ ਹੈਗੀਆਂ ਇਹਨਾਂ ਨੂੰ ਵੀ ਚਾਹੀਦਾ ਹੈਗਾ ਵੀ ਡਰਾਈਵਰ ਦੇ ਸਿਰ ਨਾ ਕੱਲ੍ਹ ਕੰਮ ਛੱਡੋ। ਜੇ ਤੁਹਾਨੂੰ ਵੱਡੀਆਂ ਕੰਪਨੀਆਂ ਵੀ ਥੋੜੇ ਪੈਸੇ ਖਰਚ ਕੇ ਨਾ ਆਪਣੇ ਬੰਦੇ ਰੱਖੋ ਤਾਂ ਕਿ ਡਰਾਈਵਰ ਚਲਾ ਗਿਆ ਘਰ, ਉਹਨੂੰ ਬਾਅਦ ਥੱਲੇ ਬਾੜ ਕੇ ਦੇਖੋ ਵੀ ਐਸ ਕੰਮ ਤੁਹਾਡੇ ਠੀਕ ਆ। ਕੁਛ ਸਮੇਂ ਦੇ ਬਾਅਦ ਮੋਸਟਲੀ ਜਿਹੜੀ ਟਰੱਕ ਬ੍ਰੇਕਾਂ ਫੇਲ ਹੁੰਦੀਆਂ ਜਾਂ ਅੱਗ ਲੱਗਦੀ ਟ੍ਰੇਲਰ ਨੂੰ, ਐਸ ਕੈਮ ਜਿਹੜੇ ਉਹ ਘਸ ਜਾਂਦੇ ਆ ਟਾਈਮ ਪੈਣ ਤੇ ਉਹ ਚੈੱਕ ਨਹੀਂ ਹੁੰਦੇ, ਤੇ ਉਹ ਜਿਹੜੇ ਪ੍ਰੋਪਰ ਉਹਨੂੰ ਚੈੱਕ ਕਰੂਗੇ ਐਸ ਕੈਮ ਸ਼ਾਫਟ ਨੂੰ, ਤੇ ਉਹਦੇ ਨਾਲ ਕੀ ਹੁੰਦਾ ਵੀ ਜਿਹੜੀਆਂ ਬ੍ਰੇਕਾਂ ਦੇ ਜਾਂ ਬ੍ਰੇਕ ਲਾਈਨਿੰਗ ਹੁੰਦੀ ਆ ਉਹ ਅੱਗ ਲੱਗਣ ਦੀ ਜਾਂ ਡਰਾਈਵਰ ਦੀ ਸੇਫਟੀ ਜੋ ਵੱਜ ਜਾਂਦੀ ਹੈਗੀ ਆ, ਅੱਗ ਨਹੀਂ ਲੱਗਦੀ ਤੇ ਉੱਦਾਂ ਵੀ ਟਰੱਕ ਜਿਹੜਾ ਸੇਫ ਚੱਲਦਾ। ਠੀਕ ਹੈ ਜੀ। ਤੇ ਲਾਸਟ ਵਿੱਚ ਮੈਂ ਭਾਜੀ ਰਮਨ ਸਿਣਾ ਨੂੰ ਇੱਕ ਰਿਕੁਐਸਟ ਕਰਾਂਗਾ ਕਿ ਜਿੱਦਾਂ ਤੁਹਾਡੀ FMCSA ਦੇ ਨਾਲ ਸੇਫਟੀ ਦੇ ਪ੍ਰਤੀ ਗੱਲਬਾਤ ਹੁੰਦੀ ਰਹਿੰਦੀ ਆ, ਉਹਨਾਂ ਨਾਲ ਜਿੱਦਾਂ ਹੁਣ ਡਰਾਈਵ ਵੈਨਸ ਭਾਜੀ ਹੈਗੀ ਕੰਪੀਟੀਸ਼ਨ ਬਹੁਤ ਚੱਲਦਾ ਹੈਗਾ ਮਾਰਕੀਟ ਦੇ ਵਿੱਚ ਨਾ, ਉਹ ਕੰਪਨੀਆਂ ਚਾਹੁੰਦੀਆਂ ਵੀ ਤੁਸੀਂ ਵੱਧ ਤੋਂ ਵੱਧ ਜਿਹੜਾ ਵੇਟ ਹੈਵੀ ਹੌਲ ਕਰੋ, ਜਿੱਦਾਂ ਵੀ ਤੁਸੀਂ ਮੈਕਸਿਮਮ ਵੇਟ ਨੂੰ ਤੁਸੀਂ ਖਾਸ ਕਰਕੇ ਡਰਾਈਵ ਵੈਨ ਦੀ ਗੱਲ ਕਰ ਰਹੇ ਹਾਂ ਹੌਲ ਕਰੋ ਤਾਂ ਕਿ ਉਹ ਉਹਨਾਂ ਨੂੰ ਫਾਇਦਾ ਹੋ ਸਕੇ। ਪਰ ਜਿਹੜੇ ਤੁਸੀਂ ਇਸ ਕਰਕੇ ਜਿਹੜੇ ਮੈਨੂਫੈਕਚਰ ਹੈਗੇ ਉਹ ਕੀ ਕਰ ਰਹੇ, ਡਰਾਈਵ ਵੈਨ ਜਿਹੜੀ ਬਣਾ ਰਹੇ ਮੈਨੂਫੈਕਚਰ ਕਰ ਰਹੇ ਆ ਉਹਦਾ ਵੇਟ ਘਟਾਈ ਜਾ ਰਿਹਾ ਡੇ ਬਾਈ ਡੇ, ਕੁਛ ਨਾ ਕੁਛ ਅਲੂਮੀਨੀਅਮ ਲਾ ਰਹੇ ਆ ਜਾਂ ਉਹਦਾ ਸੰਬੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਵੇਟ ਘਟਾਈ ਜਾ ਰਹੇ ਆ। ਜ਼ਿਲ੍ਹੇ ਦਾ ਬੈਨ ਹੁੰਦੀ ਆ ਲੋਡਡ ਦੱਸ ਓਕੇ ਆ ਵੀ ਸੇਫਟੀ ਹੁੰਦੀ ਆ, ਤੁਸੀਂ ਸੇਫ ਚੱਲ ਰਹੇ ਹੈਗੀਆਂ। ਪਰ ਜ਼ਿਲ੍ਹੇ ਤੁਸੀਂ ਦੇਖਦੇ ਆ ਵੀ ਜ਼ਿਲ੍ਹੇ ਬੈਨ ਉਹ ਖਾਲੀ ਹੋਈ ਬੈਨ ਖਾਲੀ ਹੁੰਦੀ ਕੋਈ ਇੱਕ ਤਰ੍ਹਾਂ ਦੇ ਖਾਸ ਕਰਕੇ ਹਨੇਰੀ ਹੁੰਦੀ ਜਾਂ ਲਾਈਟ ਸਨੋ ਹੁੰਦੀ ਜਾਂ ਕਿਸ ਦਾ ਵੀ ਉਹ ਖਤਰਾ ਬਣ ਜਾਂਦੀ ਹੈ। ਮਤਲਬ ਕਿ ਮੈਂ ਚਾਹੁੰਦਾ ਵੀ ਤੁਸੀਂ ਇਹ ਵੀ ਇਹਨਾਂ ਦੇ ਨੋਟਿਸ ਲੈ ਕੇ ਆਓ ਵੀ ਇਸ ਚੀਜ਼ ਨੂੰ ਕਿਉਂਕਿ ਬਹੁਤ ਜ਼ਿਆਦਾ ਇਹ ਕਾਫੀ ਜ਼ਿਆਦਾ ਸੀ ਭਾਈ ਦਾ ਕਾਫੀ ਐਕਸਪੀਰੀਅੰਸ ਹੈਗਾ, ਤੁਸੀਂ ਦੇਖਿਆ ਹੋਣਾ ਵੀ ਇਹਨਾਂ ਦੇ ਅੱਜ ਦੀ ਤਰੀਕ ਵਿੱਚ ਡਰਾਈਵ ਵੈਨਸ ਦੇ ਵੇਟ ਜਿਹੜਾ ਨਾ ਉਹ ਡਰਾਈਵ ਵੇਟ ਖਾਲੀ ਵੇਟ ਜਿਹਨੂੰ ਕਹਿੰਦੇ ਆ ਉਹ ਕਾਫੀ ਉਹਨਾਂ ਨੇ ਘਟਾਤੇ ਹੈਗੇ। ਉਹ ਫਿਰ ਜਦੋਂ ਹਾਈ ਸਪੀਡ ਹਨੇਰੀਆਂ ਵਗਦੀਆਂ ਜਾਂ ਹਵਾ ਵਗਦੀ ਆ ਉਹਦੇ ਵਿੱਚ ਉਲਟਣ ਦੇ ਚਾਂਸ ਜ਼ਿਆਦਾ ਹੋ ਜਾਂਦੇ। ਧੰਨਵਾਦ ਭਾਜੀ, ਇਹੀ ਗੱਲ ਹੈ। ਧੰਨਵਾਦ ਜੀ, ਮਿਹਰਬਾਨੀ ਜੀ। ਬਿਲਕੁਲ ਰਮਨ ਜੀ, ਆਪਣੇ 2 ਕਾਲਰ ਹੋ ਰਹੇ ਜੱਸੀ ਜੀ। ਜੀ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਇੱਕ ਤਾਂ ਰਮਨ ਭਾਜੀ ਨੇ ਕਿਹਾ ਸੀਗਾ ਵੀ ਔਰੰਜ ਸਾਈਨ, ਹੁਣ ਜਿਹੜਾ ਬੰਦਾ ਔਰੰਜ ਸਾਈਨ ਮਿਸ ਕਰਦਾ ਉਹ ਤੇ ਫਿਰ ਘਰ ਹੀ ਬਹਿ ਜੇ, ਉਹ ਤੇ ਬੱਚਿਆਂ ਨੂੰ ਵੀ ਪਤਾ ਕੀ ਆ। ਬਾਕੀ ਮੇਨ ਟਰੱਕ ਡਰਾਈਵਰ ਨੂੰ ਯੈਲੋ ਸਾਈਨ ਹਰ ਜਗ੍ਹਾ
ਕੋਈ ਵੀ ਲੋ ਕਲੀਅਰੈਂਸ, ਕੋਈ ਵੀ ਯੈਲੋ ਸਾਈਨ ਜਿਹੜਾ 24 ਘੰਟੇ ਰੋਡ ਦੇ ਉੱਤੇ ਹਰ ਮੀਲ ਬਾਅਦ ਆ ਜਾਂਦਾ ਕੋਈ ਨਾ ਕੋਈ, ਉਹਦਾ ਖਾਸ ਖਿਆਲ ਮੈਂ ਤਾਂ ਕਹਿੰਦਾ ਬਸ ਤਿੰਨੇ ਵਾਈਟ ਯੈਲੋ ਤੇ ਤਿੰਨੇ ਮਿਸ ਕਰਦੇ ਨਹੀਂ ਚਾਹੀਦੇ। ਬਾਕੀ ਜਿਹੜਾ ਔਰੰਜ ਮਿਸ ਕਰਦਾ ਉਹ ਤੇ ਫਿਰ ਬੱਚਿਆਂ ਨੂੰ ਪਤਾ ਵੀ ਇਹ ਫੋਨ ਜ਼ੋਨ ਦੇ ਵਿੱਚ ਕੀ ਆ, ਕੋਈ ਸਪੈਸ਼ਲ ਇੱਥੇ ਕੰਮ ਚੱਲ ਰਿਹਾ। ਧੰਨਵਾਦ। ਪਰ ਆਪਾਂ ਔਰੇਂਜ ਵਾਲੇ ਦੇਖੇ ਆ ਪਿਛਲੇ ਸਾਲਾਂ 'ਚ ਬਹੁਤ ਜ਼ਿਆਦਾ, ਜਿਹੜੇ ਖਾਸ ਕਰਕੇ ਡੰਪ ਟਰੱਕਿੰਗ ਵਾਲੇ ਆ ਨਾ, ਕਿੰਨੇ ਐਕਸੀਡੈਂਟ ਹੁੰਦੇ ਆ। ਔਰੇਂਜ ਤਾਂ ਯੈਲੋ ਜਿਹੜੇ ਆ ਟਰੱਕਿੰਗ ਵਾਸਤੇ ਸਪੈਸੀਫਿਕਲੀ, ਜਿਹੜੇ ਯੈਲੋ ਹੈਗੇ ਆ ਉਹ ਟਰੱਕਿੰਗ ਦੇ ਲਈ ਆ, ਜਿਹੜੇ ਕਿ ਨਾਰਮਲ ਕੰਡੀਸ਼ਨਸ ਦੇ ਵਿੱਚ ਆ, ਪਰ ਜਿਹੜੇ ਔਰੇਂਜ ਮਿਸ ਕਰਨੇ ਹੈਗੇ ਆ ਉਹ ਬਹੁਤ ਡੇਂਜਰਸ ਹੈਗੇ ਜੀ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਬਿਕਰਮ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਬਿਕਰਮ ਜੀ ਦੀ ਗੱਲ ਕਰਦਾ ਸੈਕਰਾਮੈਂਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਜੀ, ਮੇਰੇ ਖਿਆਲ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਆਪਣੀਆਂ ਪੰਜਾਬੀ ਕੰਪਨੀਆਂ ਵਾਲਿਆਂ ਨੂੰ ਆਪਣੇ ਲੋਡਾਂ ਨਾਲ ਮਤਲਬ ਆ, ਨਾ ਕਿ ਡਰਾਈਵਰ ਦੀ ਜ਼ਿੰਦਗੀ, ਨਾ ਕਿ ਉਹਨਾਂ ਦੇ ਪਰਿਵਾਰ ਨਾਲ? ਨਹੀਂ ਜੀ, ਮੈਂ ਇੱਥੇ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਕਰਦਾ ਕਿ ਟਰੱਕਿੰਗ ਕੰਪਨੀ, ਇੱਥੇ ਡਰਾਈਵਰ ਨੂੰ ਆਪਣੀ ਸੇਫਟੀ ਦਾ ਧਿਆਨ ਪਹਿਲਾਂ ਆਪ ਰੱਖਣਾ ਚਾਹੀਦਾ। ਤੁਹਾਨੂੰ ਕੋਈ ਮਤਲਬ ਖੰਭੇ ਤੋਂ ਧੱਕਾ ਦੇਵੇ ਜਾਂ ਟੋਏ 'ਚ ਧੱਕਾ ਦੇਵੇ, ਮੈਨੂੰ ਵੀ ਪਤਾ ਹੋਣਾ ਚਾਹੀਦਾ ਮੇਰੀ ਸੇਫਟੀ ਕਿੱਥੇ ਆ। ਮੈਂ ਰਿਫਿਊਜ਼ ਕਰਨਾ ਚਾਹੀਦਾ ਵੀ ਜੇ ਕੰਪਨੀ ਮੈਨੂੰ ਪੁਸ਼ ਕਰਦੀ ਆ। ਅੱਜ ਦੀ ਤਰੀਕ ਦੇ ਵਿੱਚ ਡਰਾਈਵਰ ਵੀ ਉਨੇ ਹੀ ਜ਼ਿੰਮੇਵਾਰ ਆ ਇਸ ਪ੍ਰੋਬਲਮ ਦੇ, ਕਿਉਂਕਿ ਜੇ ਕੰਪਨੀ ਪੁਸ਼ ਕਰਦੀ ਆ ਤੇ ਅੱਜ ਦੀ ਤਰੀਕ ਦੀ ਜੇ ਕੰਪਨੀਆਂ ਦੇ ਕੋਲ ਜਾਂਦੇ ਆ ਅਸੀਂ, ਤਾਂ ਕੰਪਨੀਆਂ ਸਾਫ਼ ਕਹਿੰਦੀਆਂ ਕਿ ਡਰਾਈਵਰ ਆਣ ਕੇ ਪਹਿਲਾਂ ਪੁੱਛਦਾ, ਜੇ ਤਾਂ ਡਬਲ ELD ਦਿਓਗੇ ਤੇ ਮੈਂ ਕੰਮ ਕਰੂੰਗਾ, ਨਹੀਂ ਤੇ ਮੈਂ ਕੰਮ ਨਹੀਂ ਕਰੂੰਗਾ। ਸੋ ਉੱਥੇ ਫਿਰ ਕੰਪਨੀ ਕੀ ਕਰੇ? ਠੀਕ ਹੈ ਨਾ। ਸੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਪੂਰੀ ਤਰ੍ਹਾਂ। ਹਾਂਜੀ, ਜਿੱਦਾਂ ਭਾਜੀ ਦੇਖੋ, ਜਿੱਦਾਂ ਹੁਣ ਮੈਂ ਵੀ 2015 ਤੋਂ ਟਰੱਕ ਚਲਾ ਰਿਹਾ ਵਾਂ, ਜਿੱਦਾਂ ਆਲਮੋਸਟ ਮੈਨੂੰ ਵੀ 7 ਸਾਲ ਹੋ ਗਏ ਆ। ਇਹ ਇਸ ਤਰ੍ਹਾਂ ਕਿ ਮੇਰਾ ਲਾਇਸੈਂਸ ਬਿਲਕੁਲ ਕਲੀਨ ਹੈਗਾ ਆ। ਮੈਨੂੰ ਜਿਸ ਤਰ੍ਹਾਂ ਮੇਰੀ ਕੋਈ ਕੰਪਨੀ ਕਵੇ ਵੀ, ਮੈਂ ਤੇ ਉਹਨਾਂ ਨੂੰ ਸਿੱਧਾ ਜਵਾਬ ਦੇਣਾ, ਭਾਜੀ ਮੈਂ ਇਹ ਕੰਮ ਕਰ ਹੀ ਨਹੀਂ ਸਕਦਾ, ਤੁਹਾਡਾ ਲੋਡ ਨਹੀਂ ਲੱਗਦਾ, ਮੇਰੀ ਨਹੀਂ ਜ਼ਿੰਮੇਵਾਰੀ ਹੈਗੀ, ਮੈਂ ਆਪਣੀ ਬੁੱਕ ਦੇ ਨਾਲ ਆਪਣੇ ਹਿਸਾਬ ਦੇ ਨਾਲ ਚੱਲਣਾ ਆ। ਲੱਗਦਾ ਲੱਥ ਜਾਵੇ, ਨਹੀਂ ਲੱਗਦਾ ਨਾਲ ਉੱਥੇ ਕੋਈ ਗੱਲ ਨਹੀਂ। ਪਰ ਜਿਹੜੇ ਭਾਜੀ ਤੁਹਾਨੂੰ ਇਹ ਪਤਾ ਹੋਊਗਾ, ਜਿਹੜੇ ਡਰਾਈਵਰ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਆ ਨਾ, ਉਹ ਇਹ ਕੰਮ ਕਰ ਰਹੇ ਆ, ਡਬਲ ELD ਵਾਲੇ। ਧੰਨਵਾਦ ਜੀ। ਬਿਲਕੁਲ ਜੀ। ਹਜ਼ੂਰ ਭਾਜੀ, ਇਹ ਜਿਹੜੀ ਚੀਜ਼ ਹੈ ਨਾ, ਇੱਥੇ ਦੇਖੋ, ਮੈਂ ਕਹਿੰਦਾ ਕਿ 50% ਕੰਪਨੀਆਂ ਠੀਕ ਕੰਮ ਕਰ ਰਹੀਆਂ, 50% ਟਰੱਕਿੰਗ ਕੰਪਨੀਆਂ ਗਲਤ ਕੰਮ ਕਰ ਰਹੀਆਂ। 50% ਡਰਾਈਵਰ ਠੀਕ ਕੰਮ ਕਰ ਰਹੇ ਤੇ 50% ਡਰਾਈਵਰ ਗਲਤ ਕੰਮ ਕਰ ਰਹੇ ਆ। ਠੀਕ ਹੈ ਨਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹਦੇ ਵਿੱਚ ਦੋਨੋਂ ਪਾਸੇ ਤੋਂ ਤਾਲੀ ਵੱਜਦੀ ਆ। ਦੋਨੋਂ ਪਾਰਟੀਆਂ ਜ਼ਿੰਮੇਵਾਰ ਹੈਗੀਆਂ ਇਸ ਚੀਜ਼ ਲਈ। ਕੰਪਨੀਜ਼ ਜ਼ਿੰਮੇਵਾਰ ਹੈਗੀਆਂ ਜਿੱਥੇ ਉਹ ਪ੍ਰੋਪਰਲੀ ਡਰਾਈਵਰ ਦੀ ਟੇਕ ਕੇਅਰ ਨਹੀਂ ਕਰਦੀਆਂ, ਤੇ ਡਰਾਈਵਰ ਜ਼ਿੰਮੇਵਾਰ ਹੈਗੇ ਆ ਜਿੱਥੇ ਕਿ ਉਹ ਸਾਰਾ ਕੰਮ ਕਰਕੇ ਕੰਪਨੀ ਦੀ ਪ੍ਰੋਪਰਲੀ ਕੰਮ ਨਹੀਂ ਕਰਦੇ ਹੈਗੇ। ਸੋ ਇਹਦੇ ਵਿੱਚ ਮੈਂ ਸਿੰਪਲੀ ਇਹ ਚੀਜ਼ ਕਹੂੰਗਾ ਕਿ ਇਹ ਦੋਨੋਂ ਪਾਸਿਆਂ ਨੂੰ ਦੇਖਣਾ ਪੈਣਾ ਆ। ਜੇ ਤੁਹਾਡੇ ਨਾਲ ਗਲਤੀ ਹੁੰਦੀ ਆ ਤੇ ਗਲਤੀ ਸਹਿਣ ਵਾਲਾ ਜਿਹੜਾ ਜ਼ੁਲਮ ਸਹਿਣ ਵਾਲਾ ਉਹ ਵੀ ਗਲਤ ਆ, ਤੇ ਜ਼ੁਲਮ ਕਰਨ ਵਾਲਾ ਵੀ ਗਲਤ ਆ। ਸੋ ਇਹਦੇ ਵਿੱਚ ਦੋਨਾਂ ਨੂੰ ਦੇਖਣਾ ਪੈਣਾ, ਦੋਨੋਂ ਪਾਰਟੀਆਂ ਨੂੰ ਦੇਖਣਾ ਪੈਣਾ। ਸੋ ਬਿਲਕੁਲ ਇਹ ਨਿਊਜ਼ ਸੀ। ਸੋ ਇਹਦੇ ਨਾਲ ਇਹ ਸੀ ਵੀ ਇਹ ਕਾਲਸ ਦੇ ਨਾਲ ਮੈਨੂੰ ਲੱਗਦਾ ਵੀ ਆਪਣੇ ਜਿਹੜੇ ਭੈਣ ਭਰਾ ਆ ਟਰੱਕਿੰਗ ਇੰਡਸਟਰੀ 'ਚ ਆ, ਉਹਨਾਂ ਨੂੰ ਬਹੁਤ ਵਧੀਆ ਨੌਲੇਜ ਵੀ ਮਿਲਿਆ ਹੋਊਗਾ। ਕਹਿੰਦੇ ਵੀ ਬੰਦਾ ਉਹੀ ਸਮਾਰਟ ਹੁੰਦਾ ਜਿਹੜਾ ਦੂਜੀਆਂ ਦੀਆਂ ਗਲਤੀਆਂ ਤੋਂ ਸਿੱਖਦਾ ਆ। ਸੋ ਜਿੰਨੇ ਵੀ ਸਾਡੇ ਡਰਾਈਵਰਸ ਆ, ਇੱਕ ਵੀਰ ਦੀ ਇਹ ਵੀ ਸੀ ਵੀ ਜੰਗ ਨਹੀਂ ਜੰਗ ਬਹੁਤ ਸੁਣਦੇ ਆ, ਸਾਨੂੰ ਬਹੁਤ ਨਗਰ ਕੀਰਤਨ 'ਤੇ ਆ ਕੇ ਮਿਲਦੇ ਆ। ਸੋ ਇਕੱਲੇ ਡਰਾਈਵਰ ਨਹੀਂ, ਜਿਹੜੇ ਉਹਨਾਂ ਦੇ ਕਿਸੇ ਡਰਾਈਵਰ ਦੀ ਵਾਈਫ ਆ, ਭੈਣ ਆ, ਭਰਾ ਆ, ਪੇਰੈਂਟਸ ਘਰ ਬੈਠੇ ਆ, ਤੁਸੀਂ ਵੀ ਉਹਨਾਂ ਨੂੰ ਜ਼ਰੂਰ ਪੁੱਛ ਕਰੋ ਜਿਹੜਾ ਡਰਾਈਵਰ ਆ ਵੀ ਭਾਈ ਆਹ ਕੀਤਾ ਆਹ ਸੁਣਿਆ, ਤਾਂ ਕਿ ਸਾਰੇ ਜਾਣੇ, ਕਿਉਂਕਿ ਤੁਸੀਂ ਹੁਣ ਇਹ ਦੇਖੋ ਭਈ ਇਕੱਲੀ ਡਰਾਈਵਰ ਦਾ ਨਹੀਂ ਸੀ, ਜਿਹੜੇ ਵਿਚਾਰੇ 4 ਪਰਿਵਾਰ ਮਾਰੇ ਗਏ ਉਹਨਾਂ ਦੀ ਕੀ ਕਸੂਰ ਸੀ। ਸੋ ਆਪਾਂ ਸਾਰੇ ਰੋਡ 'ਤੇ ਜਾਂਦੇ ਆ, ਸੋ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ। ਸੋ ਇਸ ਗਲਤੀ ਤੋਂ ਜਿੰਨੇ ਵੀ ਸਾਡੇ ਜਿਹੜੇ ਡਰਾਈਵਰ ਵੀਰ ਆ, ਉਹਨਾਂ ਨੂੰ ਸਿੱਖਣਾ ਚਾਹੀਦਾ ਵੀ ਭਾਈ ਰੱਬ ਨਾ ਕਰੇ ਕਿਤੇ ਇੱਦਾਂ ਦੀ ਸਿਚੁਏਸ਼ਨ 'ਚ ਆ ਜਾਏ ਤੇ ਕਿੱਦਾਂ ਅਸੀਂ ਉਹ ਤੋਂ ਬਚ ਸਕਦੇ ਹਾਂ। ਸੋ ਸਾਡਾ ਸਮਾਂ ਕਾਫੀ ਲੰਮਾ ਹੋ ਗਿਆ। ਸੋ ਰਮਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।